ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੁਝ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਤੇ ਫਿਰ ਕਰਾਂਗੇ ਅਹਿਮ ਖਬਰਾਂ ਨੂੰ ਲੈ ਕੇ ਚਰਚਾ। ਸ਼ਰਮਾ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਨਜ਼ਰ ਸਪਾਂਸਰ ਦੇ ਨਾਮ ਦੇ ਉੱਤੇ ਤੇ ਉਹਨਾਂ ਦਾ ਧੰਨਵਾਦ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਵਿਜ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਅਬੇ ਸੈਕਰਾਮੈਂਟੋ ਤੇ ਮੀਰੀ ਪੀਰੀ ਸੇਵਾ ਸੁਸਾਇਟੀ ਫਰੈਜ਼ਨੋ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਸਰਕਾਰ ਤੋਂ। ਵੈਸੇ ਤਾਂ ਜਦੋਂ ਕੋਈ ਘਟਨਾ ਵਾਪਰ ਜਾਂਦੀ ਹੈ ਤੇ ਆਪਾਂ ਆਮ ਤੌਰ ਤੇ ਮੀਡੀਆ ਦੀ ਭਾਸ਼ਾ ਦੇ ਵਿੱਚ ਇਹ ਗੱਲ ਕਹਿਣਾ ਕਿ ਫਲਾਨਾ ਕਾਂਡ, ਫਲਾਨੀ ਘਟਨਾ ਪੁਲਿਸ ਦੇ ਲਈ ਬਣੀ ਸਿਰਦਰਦੀ। ਪਰ ਹੁਣ ਪੰਜਾਬ ਸਰਕਾਰ ਦੇ ਲਈ ਪੰਜਾਬ ਪੁਲਿਸ ਹੀ ਸਿਰਦਰਦੀ ਬਣ ਗਈ ਹੈ ਸ਼ਰਮਾ ਜੀ। ਬਿਲਕੁਲ ਪ੍ਰਵੀਨ ਜੀ, ਇਹ ਗੱਲ ਦਰੁਸਤ ਹੈ ਕਿ ਇਸ ਮੌਕੇ ਪੰਜਾਬ ਸਰਕਾਰ ਦੀ ਲਈ ਜੇਕਰ ਸਭ ਤੋਂ ਵੱਡੀ ਕੋਈ ਸਮੱਸਿਆ ਹੈ, ਸਭ ਤੋਂ ਵੱਡੀ ਕੋਈ ਮੁਸੀਬਤ ਹੈ ਤਾਂ ਉਹ ਪੰਜਾਬ ਪੁਲਿਸ ਹੈ। ਚਾਹੇ ਉਹ ਜੇਲ੍ਹਾਂ ਦੇ ਹਵਾਲੇ ਨਾਲ ਹੋਵੇ, ਚਾਹੇ ਉਹ ਥਾਣਿਆਂ ਦੇ ਹਵਾਲੇ ਨਾਲ ਹੋਵੇ, ਚਾਹੇ ਘਟਨਾਕ੍ਰਮ ਦੇ ਹਵਾਲੇ ਨਾਲ ਹੋਵੇ ਜੀ। ਪੰਜਾਬ ਪੁਲਿਸ ਦੀਆਂ ਨਾਕਾਮੀਆਂ ਜਾਂ ਪੰਜਾਬ ਪੁਲਿਸ ਦੀ ਮਿਲੀ ਭੁਗਤ, ਇਹਦੇ ਵਿੱਚੋਂ ਕਿਹੜਾ ਪੱਖ ਹਾਵੀ ਹੈ, ਇਹ ਪੰਜਾਬ ਸਰਕਾਰ ਲਈ ਹੁਣ ਚਿੰਤਾ ਦਾ ਵਿਸ਼ਾ ਕਿ ਦੋਵਾਂ ਚੋਂ ਕਿਹੜੀ ਤੇ ਰਹਿ ਕੇ ਜਿਹੜੀ ਮਤਲਬ ਕਿ ਉਹਨਾਂ ਦੀ ਨਲਾਇਕੀ ਇੰਨੀ ਹੈ, ਜਾਂ ਉਹ ਕੰਮ ਨਹੀਂ ਕਰਨਾ ਚਾਹੁੰਦੇ, ਜਾਂ ਕੰਮ ਹੁੰਦਾ ਨਹੀਂਗਾ, ਜਾਂ ਉਹ ਕਿਸੇ ਦਬਾਅ ਹੇਠ ਨੇ, ਕਿਸੇ ਡਰ ਹੇਠ ਨੇ, ਜਾਂ ਕੋਈ ਲੈਣ ਦੇਣ ਇੰਨਾ ਵੱਡਾ ਹੁੰਦਾ ਕਿ ਪੰਜਾਬ ਪੁਲਿਸ ਕਿਸੇ ਵੀ ਫੈਸਲਾ ਕੁਲ ਥਾਂ ਤੇ ਪਹੁੰਚ ਨਹੀਂ ਪਾਉਂਦੀ। ਪ੍ਰਵੀਨ ਜੀ, ਜੇਕਰ ਆਪਾਂ 80 ਤੋਂ 90 ਦੇ ਦਹਾਕੇ ਦੀ ਗੱਲ ਕਰੀਏ, ਜਿਸ ਵੇਲੇ ਖਾੜਕੂਵਾਦ ਦਾ ਦੌਰ ਸਿਖਰ ਤੇ ਸੀ, ਉਸ ਵੇਲੇ ਵਾਰਦਾਤਾਂ ਹੁੰਦੀਆਂ ਸੀ, ਤਦ ਲੋਕਾਂ ਦੀ ਜਾਨ ਜਾਂਦੀ ਸੀ ਉਹਦੇ ਵਿੱਚ। ਪਰ ਅੱਜ ਜਦੋਂ ਉਸ ਦੌਰ ਚੋਂ ਨਿਕਲ ਕੇ ਪੰਜਾਬ ਸਾਹਮਣੇ ਆਇਆ, ਦੁਬਾਰਾ ਉੱਠਿਆ, ਦੁਬਾਰਾ ਅੱਗੇ ਵਧਿਆ, ਤਦ ਵੀ ਉਸ ਦੌਰ ਦੇ ਲਈ ਸਭ ਤੋਂ ਵੱਧ ਬਦਨਾਮ ਖਾਕੀ ਵਾਲੀ ਕਿਉਂ ਨੇ? ਸਵਾਲ ਇਹ ਹੈ ਕਿ ਜਿਹੜੇ ਤੁਹਾਡੀ ਰੱਖਿਆ ਲਈ ਲਾਏ ਗਏ ਸੀ, ਜਿਹੜੇ ਤੁਹਾਡੇ ਬਚਾਅ ਲਈ ਲਾਏ ਗਏ ਸੀ, ਉਹ ਉਸ ਸਾਰੇ ਦੌਰ ਤੋਂ ਬਾਅਦ ਹੀ ਸ਼ੱਕ ਦੇ ਘੇਰੇ 'ਚ ਕਿਉਂ ਰਹੇ? ਇਹਦਾ ਮਤਲਬ ਉਹਨਾਂ ਦੀ ਭੂਮਿਕਾ ਉਸ ਸਮੇਂ ਵੀ ਨਾ ਲੋਕ ਪੱਖੀ ਸੀ, ਨਾ ਸੂਬਾ ਪੱਖੀ ਸੀ, ਤਾਂ ਹੀ ਉਹ ਬਦਨਾਮ ਹੋਏ। ਜੀ। ਇੱਕ ਪਾਸੇ ਧਿਰ ਉਹ ਸੀ ਜਿਹੜੀ ਕੀ ਜਾਂਦੀ ਕਿ ਖਾੜਕੂ ਜੀ ਬੰਦੇ ਮਾਰਦੀ ਆ, ਦੂਸਰੇ ਪਾਸੇ ਇਹ ਸੀ ਜਿਹੜਾ ਕਹਿੰਦੇ ਜੀ ਬੰਦੇ ਬਚਾਉਂਦੇ ਨੇ, ਤੇ ਬਚਾਉਣ ਵਾਲੇ ਬੰਦੇ ਹੀ ਬਦਨਾਮ ਨੇ। ਇਹਦਾ ਮਤਲਬ ਤੁਸੀਂ ਆਪਣੀ ਉਸ ਸਮੇਂ ਭੂਮਿਕਾ ਸਹੀ ਨਹੀਂ ਨਿਭਾਈ, ਤਾਂ ਹੀ ਤੁਹਾਡੇ ਤੇ ਦਾਗ ਅੱਜ ਤੱਕ ਵੀ ਉਹ ਕੇਸ ਚੱਲ ਰਹੇ ਨੇ। ਕਈਆਂ ਨੂੰ ਹੁਣ ਜਾ ਕੇ ਸਜ਼ਾਵਾਂ ਮਿਲਦੀਆਂ ਨੇ, ਕਈ ਜਾ ਕੇ ਹੁਣ ਦੁਬਾਰਾ ਉਹ ਸਾਬਤ ਹੁੰਦਾ ਕਿ ਝੂਠੇ ਪੁਲਿਸ ਮੁਕਾਬਲੇ ਬਣਾਏ, ਨਜਾਇਜ਼ ਕੀਤਾ, ਪਰਿਵਾਰਾਂ ਨੂੰ ਤੰਗ ਕੀਤਾ, ਉਹਨਾਂ ਦੀ ਖਾੜਕੂਆਂ ਦੀ ਆੜ ਚ ਆਪ ਹੀ। ਸੋ ਉਹ ਸਾਰੇ ਘਟਨਾਕ੍ਰਮ ਦੇ ਲਈ ਜੇਕਰ ਖਾਕੀ ਬਦਨਾਮ ਹੈ, ਇਹਦਾ ਮਤਲਬ ਖਾਕੀ ਕਿਤੇ ਨਾ ਕਿਤੇ ਗੜਬੜ ਕਰਦੀ ਆ ਜੀ। ਸੋ ਉਸ ਪਹਿਲੂ ਨੂੰ ਲੈ ਕੇ ਜਦੋਂ ਅੱਜ ਦੇਖਦੇ ਹੋ, ਅੱਜ ਪੰਜਾਬ 'ਚ ਗੈਂਗਸਟਰਵਾਦ ਹੈ, ਅੱਜ ਪੰਜਾਬ 'ਚ ਨਜਾਇਜ਼ ਗੋਲੀਬਾਰੀ ਖੂਬ ਹੁੰਦੀ ਹੈ, ਅੱਜ ਪੰਜਾਬ 'ਚ ਨਜਾਇਜ਼ ਹਥਿਆਰ ਬਹੁਤ ਵੱਡੀ ਗਿਣਤੀ 'ਚ ਨੇ, ਅੱਜ ਪੰਜਾਬ 'ਚ ਨਸ਼ਾ ਬਹੁਤ ਵੱਡੀ ਪੱਧਰ ਤੇ, ਅੱਜ ਪੰਜਾਬ 'ਚ ਮਾਈਨਿੰਗ ਵਰਗਾ ਹੈ, ਉਹ ਸਾਰਾ ਕੁਛ ਉਹਨੂੰ ਰੋਕਣਾ ਕਿਹਨੇ ਹੈ? ਰੋਕਣ ਦੇ ਲਈ ਕਹਿੰਦੇ ਪੁਲਿਸ ਬਣਾਈ ਹੈ ਜੀ ਅਸੀਂ ਜੀ, ਤੇ ਪੁਲਿਸ ਤੋਂ ਹੀ ਲੋਕਾਂ ਦਾ ਭਰੋਸਾ ਉੱਠ ਗਿਆ। ਪ੍ਰਵੀਨ ਜੀ, 8 ਤੋਂ 10 MLA ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੇ ਨੇ ਜੀ, ਔਰ ਉਹਨਾਂ 8 ਤੋਂ 10 MLA ਨੇ ਜਿਹੜੀ ਗੱਲ ਕਹੀ ਹੈ ਬਹੁਤ ਫਿਕਰਮੰਦੀ ਵਾਲੀ ਹੈ। ਉਹਨਾਂ ਨੇ ਸਾਂਝੇ ਤੌਰ ਤੇ ਦੱਸਿਆ ਕਿ ਪੰਜਾਬ ਦੇ ਵਿੱਚ ਕੁਝ ਲੋਕ ਅਜਿਹੇ ਨੇ ਜੀ, ਜਿਨ੍ਹਾਂ ਤੋਂ ਫਰੋਤੀ ਵਸੂਲੀ ਕੀਤੀ ਜਾਂਦੀ ਹੈ ਗੈਂਗਸਟਰਾਂ ਵੱਲੋਂ ਜੀ, ਤੇ ਉਹ ਪਰਿਵਾਰਾਂ ਨੇ ਸਮੇਂ-ਸਮੇਂ ਸ਼ਿਕਾਇਤਾਂ ਕਰਕੇ ਦੇਖ ਲਈਆਂ ਥਾਣੇ 'ਚ, ਤੇ ਕਹਿੰਦੇ ਜਦੋਂ ਸ਼ਿਕਾਇਤ ਕੀਤੀ ਤਦ ਫਰੋਤੀ ਦਾ ਰੇਟ ਵੱਧ ਗਿਆ। ਤੇ ਹੁਣ ਕਹਿੰਦੇ ਕਿ ਪੰਜਾਬ ਦੇ ਵਿੱਚ ਮਾਹੌਲ ਇਹ ਬਣਦਾ ਜਾ ਰਿਹਾ ਕਿ ਆਪਾਂ ਨੂੰ ਜੇਕਰ ਕੋਈ ਫਰੋਤੀ ਦੀ ਕਾਲ ਆ ਜਾਵੇ, ਕੋਈ ਪੈਸੇ ਮੰਗ ਲਵੇ, ਤਾਂ ਚੁੱਪ ਕਰਕੇ ਦੇ ਦਿਓ, ਪੁਲਿਸ ਕੋਲ ਨਾ ਜਾਓ। ਤਾਂ ਜੇਕਰ ਇਸ ਕਦਰ ਮਤਲਬ ਕਿ ਲੋਕਾਂ ਦੇ ਮਨਾਂ ਦੇ ਵਿੱਚ ਇਹ ਭੈ ਹੈ, ਔਰ ਪੰਜਾਬ ਦੇ MLA ਹੁਣ ਕਹਿਣ ਲੱਗ ਗਏ ਕਿ ਜੀ ਲੋਕ ਸਾਤੋਂ, ਉਹਦਾ ਅਕਸ ਕਿਹਦਾ ਵਿਗੜ ਰਿਹਾ? ਆਪਾਂ ਲਗਾਤਾਰ ਪਿਛਲੇ ਦਿਨਾਂ ਤੋਂ ਗੱਲ ਕਰ ਰਹੇ ਹਾਂ,
ਕਿ ਪੰਜਾਬ 'ਚ ਜੇਕਰ ਅਮਨ ਕਾਨੂੰਨ ਦੀ ਸਥਿਤੀ ਠੀਕ ਨਹੀਂ ਹੈ, ਪੰਜਾਬ 'ਚ ਜੇਕਰ ਲੁੱਟਾਂ ਖੋਹਾਂ ਹੁੰਦੀਆਂ, ਪੰਜਾਬ ਜੇਕਰ ਕੁੱਟਮਾਰ ਹੁੰਦੀ ਹੈ, ਪੰਜਾਬ ਜੇਕਰ ਵਾਰਦਾਤ ਹੁੰਦੀ ਹੈ, ਪੰਜਾਬ ਜੇਕਰ ਗੋਲੀਆਂ ਚੱਲਦੀਆਂ, ਨਸ਼ਾ ਮਿਲਦਾ, ਤਾਂ ਉਹਦੇ ਲਈ ਜ਼ਿੰਮੇਵਾਰ ਕੌਣ ਹੈ? ਆਪਾਂ ਨਵੀਂ ਸਰਕਾਰ ਦੇ ਉੱਤੇ ਜਦੋਂ ਸਵਾਲ ਆਉਂਦਾ ਤੇ ਸਰਕਾਰ ਪੁਲਿਸ ਨੂੰ ਪੁੱਛਦੀ ਹੈ, ਪੁਲਿਸ ਕਹਿੰਦੀ ਜੀ ਅਸੀਂ ਕਾਰਵਾਈ ਕਰ ਰਹੇ ਹਾਂ। ਇਸ ਮੌਕੇ ਪੰਜਾਬ ਦੇ ਅੰਦਰ ਗੈਂਗਸਟਰਵਾਦ ਨਹੀਂ ਕੰਟਰੋਲ ਹੋ ਰਿਹਾ, ਇਸ ਮੌਕੇ ਪੰਜਾਬ 'ਚ ਨਸ਼ਾ ਨਹੀਂ ਕੰਟਰੋਲ ਹੋ ਰਿਹਾ, ਇਸ 'ਚ ਪੰਜਾਬ 'ਚ ਮਤਲਬ ਕਿ ਪਿੰਡਾਂ, ਸ਼ਹਿਰਾਂ, ਕਸਬਿਆਂ ਦੇ ਵਿੱਚ ਹੋਣ ਵਾਲੀਆਂ ਲੁੱਟਾਂ ਖੋਹਾਂ, ਚਾਹੇ ਬੈਂਕਾਂ 'ਚੋਂ, ਚਾਹੇ ATM 'ਚੋਂ, ਚਾਹੇ ਗੱਡੀ ਖੋਹਣ ਦੀਆਂ, ਚਾਹੇ ਛੋਟੇ ਮੋਟੇ ਲੁੱਟ ਖੋਹ ਦੀਆਂ ਘਟਨਾਵਾਂ, ਉਹ ਕੰਟਰੋਲ ਨਹੀਂ ਹੋ ਰਹੀਆਂ। ਫਿਰ ਦੂਸਰਾ ਪਹਿਲੂ ਜੇਲ੍ਹਾਂ ਦੇ ਅੰਦਰੋਂ ਲਗਾਤਾਰ ਨਸ਼ੇ ਦੀ ਬਰਾਮਦਗੀ, ਲਗਾਤਾਰ ਹਥਿਆਰਾਂ ਦੀ ਬਰਾਮਦਗੀ, ਲਗਾਤਾਰ ਪੈਸਾ ਧੇਲਾ ਮਿਲਣਾ, ਲਗਾਤਾਰ ਮੋਬਾਈਲ ਮਿਲਣਾ, ਲਗਾਤਾਰ ਉੱਥੋਂ ਅਪਡੇਟ ਹੋਣਾ ਫੋਨਾਂ ਤੇ, ਉਹ ਸਾਰਾ। ਸੋ ਦੋਏ ਪਾਸੇ ਕੰਟਰੋਲ ਪੁਲਿਸ ਨੇ ਕਰਨਾ ਤੇ ਇਸ ਨੂੰ ਲੈ ਕੇ ਪੰਜਾਬ ਸਰਕਾਰ ਲਈ ਸਰਦਰਦੀ ਇਸ ਕਦਰ ਬਣੀ ਕਿ ਆ ਪਿਛਲੇ ਦਿਨੀ 2-3 ਘਟਨਾ ਵਾਪਰੀਆਂ, ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੇ 2 ਵੱਡੀਆਂ ਬੈਠਕਾਂ ਕੀਤੀਆਂ ਪੁਲਿਸ ਅਧਿਕਾਰੀਆਂ ਨਾਲ। ਠੀਕ ਹੈ। ਤੇ ਉਹਦੇ ਵਿੱਚੋਂ ਲਗਭਗ ਮਤਲਬ ਕਿ ਮੈਨੂੰ ਇਹ ਪਤਾ ਲੱਗ ਰਿਹਾ ਕਿ ਪੰਜਾਬ ਦੇ DGP ਗੌਰਵ ਯਾਦਵ ਹੋਰੀ ਹਫ਼ਤੇ 10 ਦਿਨਾਂ ਦੀ ਛੁੱਟੀ ਤੇ ਵਿਦੇਸ਼ ਗਏ ਹੋਏ ਨੇ, ਉਹ ਸ਼ਾਇਦ ਅਗਲੇ 2 ਜਾਂ 3 ਦਿਨਾਂ 'ਚ ਪਰਤਣਗੇ। ਤੇ ਉਸ ਤੋਂ ਬਾਅਦ ਤੁਹਾਨੂੰ ਪੰਜਾਬ ਪੁਲਿਸ ਵੱਡੇ ਪੱਧਰ ਤੇ ਫੇਰਬਦਲ ਨਜ਼ਰ ਆ ਸਕਦਾ ਜੀ। ਸਰਕਾਰ ਨੇ ਵੱਡੇ ਪੱਧਰ ਤੇ ਮਤਲਬ ਤਿਆਰੀ ਕੀਤੀ ਕਿ ਇੱਕ ਵਾਰ ਸਾਰਾ ਕੁਝ ਬਦਲ ਦਿਓ, ਪਰ ਸਵਾਲ ਇਹ ਵੀ ਨਾਲ ਕਹਿੰਦੇ ਸਰਕਾਰ ਦੇ ਮਨ 'ਚ ਖੜਾ ਹੈ ਕਿ ਬਦਲਣ ਨਾਲ ਕੀ ਕੁਝ ਬਦਲ ਜਾਏਗਾ ਜਾਂ ਉਹੀ ਕੁਝ ਰਹੇਗਾ ਜੀ। ਇਹ ਫਿਕਰਮੰਦੀ ਹੈ ਕਿ ਤਬਾਦਲਿਆਂ ਨਾਲ ਕੀ ਮਸਲਾ ਹੱਲ ਹੁੰਦਾ। ਹੁਣ ਪਿਛਲੇ ਦਿਨਾਂ ਦੇ ਵਿੱਚ ਇੱਕ ਨੀਤੀ ਆਈ ਅੰਦਰ, ਚਰਚਾ 'ਚ ਆਈ ਸਰਕਾਰ ਦੇ ਕਿ ਆਪਾਂ ਐਂ ਕਰੋ ਜੀ, ਜਿਹੜੇ ਵੱਡੇ ਮਤਲਬ ਕਿ ਨਾਮੀ ਕੈਦੀ ਨੇ ਜਾਂ ਬਦਨਾਮ ਕੈਦੀ ਨੇ ਜਾਂ ਜਿਹੜੇ ਬੜੇ ਮਾਮਲਿਆਂ 'ਚ ਫੜੇ ਗਏ ਮਤਲਬ ਕਿ ਕੈਦੀ ਨੇ, ਹਨਾ, ਵੱਡੀਆਂ ਘਟਨਾਵਾਂ ਲਈ, ਵੱਡੇ ਬਦਮਾਸ਼, ਵੱਡੇ ਗੈਂਗਸਟਰਵਾਦ ਜਾਂ ਵੱਡੇ ਕਿਸੇ ਕਾਤਲਾਂ ਦੇ ਵਿੱਚ, ਉਹਨਾਂ ਲਈ ਇੱਕ ਵੱਖਰੀ ਜੇਲ੍ਹ ਬਣਾ ਦਿਓ ਕਹਿੰਦੇ। ਤੇ ਤਜਵੀਜ਼ ਆਈ ਤੇ ਤਜਵੀਜ਼ ਨੂੰ ਅਫਸਰਾਂ ਨੇ ਹਾਮੀ ਭਰਦੇ ਗ੍ਰਹਿ ਮੰਤਰੀ ਜਾਂ ਪੰਜਾਬ ਦੇ ਮੁੱਖ ਮੰਤਰੀ ਤੱਕ ਚਲੀ ਗਈ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਜੇਲ੍ਹ ਵੱਖਰੀ ਬਣਾ ਦਿੰਦੇ ਆ ਇਹਨਾਂ ਲਈ, ਪਰ ਉਸ ਜੇਲ੍ਹ 'ਚ ਤੈਨਾਤ ਕੌਣ ਹੋਊਗਾ? ਹਾਂ ਬਿਲਕੁਲ, ਤੈਨਾਤ ਤਾਂ ਤੁਹਾਡੇ 'ਚੋਂ ਹੀ ਹੋਣਾ ਕਹਿੰਦੇ। ਹਾਂਜੀ, ਤੇ ਜੇ ਤੁਸੀਂ ਇਹਨਾਂ ਜੇਲ੍ਹਾਂ ਨੂੰ ਨਹੀਂ ਸੰਭਾਲ ਸਕਦੇ, ਉਹ ਕੀ ਗਰੰਟੀ ਹੈ ਕਿ ਉਹਨੂੰ ਸੰਭਾਲ ਲਓਗੇ? ਸੋ ਉਸੇ ਤਰ੍ਹਾਂ ਪੰਜਾਬ ਦੇ ਥਾਣੇਦਾਰ ਨੂੰ ਬਦਲ ਕੇ ਥਾਣੇਦਾਰ ਹੀ ਲਾਉਂਗੇ ਜੀ। ਪੰਜਾਬ ਦੇ DSP ਨੂੰ ਬਦਲ ਕੇ ਕਿਸੇ ਹੋਰ ਥਾਂ ਤੇ DSP ਲਾਉਂਗੇ। ਸਹੀ ਗੱਲ ਹੈ। ਸੋ ਜੇਕਰ ਉਹਨਾਂ ਦੀ ਸੋਚ ਹੀ ਨਹੀਂ ਬਦਲਦੀ, ਉਹਨਾਂ ਦੀ ਨੀਤੀ ਨਹੀਂ ਬਦਲਦੀ, ਉਹਨਾਂ ਦੀ ਨੀਅਤ ਨਹੀਂ, ਢਿੱਡ ਨਹੀਂ ਭਰਦਾ, ਤੇ ਫਿਰ ਉਹ ਜਿੱਥੇ ਮਰਜ਼ੀ ਲਾ ਦੋ। ਸੋ ਇਸ ਲਈ ਇਸ ਮੌਕੇ ਪੰਜਾਬ ਸਰਕਾਰ ਖੁਦ ਆਪਣੀ ਪੰਜਾਬ ਪੁਲਿਸ ਤੋਂ ਇੰਨੀ ਔਖੀ ਆ, ਪਰ ਉਹਨੂੰ ਸਮਝ ਨਹੀਂ ਆਉਂਦਾ, ਚੋਂ ਰਾਹ ਨਿਕਲਣ ਦਾ ਨਹੀਂ ਆਉਂਦਾ, ਤੇ ਸਾਰੀ ਬਦਨਾਮੀ, ਇਹ ਸਾਰੀ ਮਤਲਬ ਕਿ ਮਿੱਟੀ ਪੰਜਾਬ ਸਰਕਾਰ ਦੇ ਸਿਰ, ਮਾਨ ਸਰਕਾਰ ਦੇ ਸਿਰ ਪੈ ਰਹੀ ਹੈ। ਤੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਲੋਕਾਂ ਦਾ ਭਰੋਸਾ, ਕਿਉਂਕਿ ਲੋਕਾਂ ਦਾ ਭਰੋਸਾ ਪੁਲਿਸ ਤੋਂ ਤਾਂ ਪਹਿਲਾਂ ਹੀ ਉੱਠਿਆ ਸੀ। ਮਾਨ ਸਰਕਾਰ ਦੇ ਆਉਣ ਤੋਂ ਬਾਅਦ ਉਹਨੂੰ ਲੱਗਦਾ ਸੀ ਕਿ ਸ਼ਾਇਦ ਇਹ ਭਰੋਸਾ ਬਹਾਲ ਹੋਵੇ ਜੀ, ਪਰ ਹੁਣ ਉਹ ਭਰੋਸਾ ਬਿਲਕੁਲ ਵੀ ਉੱਠ ਗਿਆ। ਕਿਉਂਕਿ ਪਹਿਲੇ ਟਾਈਮ 'ਚ ਆਪਾਂ ਦੇਖਿਆ ਪ੍ਰਵੀਨ ਜੀ ਕਿ ਮੇਰੇ ਇੰਨਾ ਕੁ ਧਿਆਨ 'ਚ ਆ, ਜਦੋਂ ਅਸੀਂ ਛੋਟੇ ਹੁੰਦੇ ਸੀ, ਪਿੰਡ 'ਚ ਪੁਲਿਸ ਸਰਪੰਚ ਨੂੰ, ਮੌਤਬਰ ਬੰਦਿਆਂ ਨੂੰ ਪੁੱਛੇ ਬਿਨਾਂ ਵੜਦੀ ਨਹੀਂ ਸੀ ਜੀ। ਬਿਲਕੁਲ ਸਹੀ ਹੈ। ਤੇ ਪਿੰਡ ਦੀ ਪੰਚਾਇਤ ਫੈਸਲਾ ਕਰਦੀ ਸੀ ਕਿ ਹਾਂ ਭਾਈ ਮਾਮਲਾ ਥਾਣੇ ਜਾਣਾ ਕਿ ਨਹੀਂ ਜਾਣਾ। 90% ਮਾਮਲੇ ਪਿੰਡ 'ਚ ਘਰਾਂ 'ਚ ਬੈਠ ਕੇ, ਪੰਚਾਇਤ 'ਚ ਬੈਠ ਕੇ ਨਿਬੜ ਜਾਂਦੇ ਸੀ, ਬਾਹਰ ਹਵਾ ਤੱਕ ਨਹੀਂ ਨਿਕਲਦੀ ਸੀ ਜੀ। ਪਰ ਹੁਣ ਹਰ ਗੱਲ 'ਚ ਪਿੰਡ ਪੁਲਿਸ ਆ ਜਾਂਦੀ ਹੈ, ਤੇ ਉਹ ਪੁਲਿਸ ਜਿਹੜੇ ਸਾਡੇ ਮੋਹਤਬਰ ਬੰਦਿਆਂ ਨੇ ਸਮਝੌਤੇ ਕਰਾਉਣੇ ਹੁੰਦੇ ਨੇ, ਉਹੀ ਪੁਲਿਸ ਦੇ ਟੌਟ ਬਣੇ ਨੇ, ਉਹੀ ਪੁਲਿਸ ਦੇ ਮੁਖਬਰ ਬਣੇ ਨੇ, ਉਹੀ ਪੁਲਿਸ ਨਾਲ ਸਮਝੌਤੇ ਕਰਾਉਂਦੇ ਨੇ, ਤੇ ਦੋਵੇਂ ਪਾਸਿਓਂ ਪੈਸੇ ਲੈਂਦੇ ਨੇ, ਤੇ ਪੁਲਿਸ ਨਾਲ ਲੈਣ ਦੇਣ ਵੀ ਉਹ ਕਰਾਉਂਦੇ ਨੇ। ਸੋ ਜਦੋਂ ਆਹ ਭੂਮਿਕਾ ਬਦਲ ਗਈ, ਫਿਰ ਲੋਕਾਂ ਦਾ ਭਰੋਸਾ ਕਿਹਦੇ ਤੇ ਰਹੇਗਾ? ਨਾ ਲੀਡਰਾਂ ਤੇ ਰਹਿ ਰਿਹਾ, ਨਾ ਮੋਹਤਬਰਾਂ ਤੇ ਰਹਿ ਰਿਹਾ, ਨਾ ਪੁਲਿਸ ਤੇ ਰਹਿ ਰਿਹਾ। ਤੇ ਹੁਣ ਵਾਲੀ ਸਰਕਾਰ ਆਉਣ ਤੋਂ ਬਾਅਦ ਕਹਿੰਦੇ ਜੀ ਮੋਹਤਬਰ ਵੀ ਲਾਂਭੇ ਹੋ ਗਏ, ਸਰਪੰਚ ਪੰਚ ਵੀ ਲਾਂਭੇ ਹੋ ਗਏ, ਹੁਣ ਪੁਲਿਸ ਸਿੱਧੀ ਹੋ ਗਈ। ਤੇ ਹੁਣ ਪੁਲਿਸ ਸਿੱਧੀ ਹੋਣ ਦਾ ਮਤਲਬ ਇਹ ਹੈ ਕਿ ਹੁਣ ਤਾਂ ਲੋਕਾਂ ਦਾ ਲੈ ਦੇ ਕੇ ਵੀ ਕੋਈ ਛੁਟਕਾਰਾ ਨਹੀਂ ਹੋ ਰਿਹਾ ਇਹਦਾ ਮਤਲਬ। ਤੇ ਇੱਧਰ ਆਹ ਘਟਨਾਵਾਂ ਦੇ ਵਿੱਚ ਫਰੋਤੀ ਵਸੂਲੀ ਲਗਾਤਾਰ ਪੰਜਾਬ 'ਚ ਵੱਧ ਰਹੀ ਹੈ, ਲੁੱਟਾਂ ਖੋਹਾਂ ਲਗਾਤਾਰ ਵੱਧ ਰਹੀਆਂ, ਜੇਲ੍ਹਾਂ ਦੇ ਵਿੱਚ ਵਾਰਦਾਤਾਂ ਲਗਾਤਾਰ ਵੱਧ ਰਹੀਆਂ, ਤੇ ਉਹਦੇ ਨਾਲ ਪੰਜਾਬ ਸਰਕਾਰ ਦਾ ਅਕਸ, ਆਮ ਆਦਮੀ ਪਾਰਟੀ ਨੂੰ ਲੱਗ ਰਿਹਾ ਕਿ ਸਾਡਾ ਅਕਸ ਜੇਕਰ ਸਭ ਤੋਂ ਵੱਧ ਖਰਾਬ ਹੋ ਰਿਹਾ ਤਾਂ ਉਹ ਹੁਣ ਪੰਜਾਬ ਪੁਲਿਸ ਕਰਕੇ ਹੋ ਰਿਹਾ। ਪਿਛਲੇ ਦਿਨਾਂ 'ਚ ਆਪਾਂ ਗੱਲ ਕਰਕੇ ਹਟਾਂਗੇ, ਪੰਜਾਬ ਭਰ 'ਚ ਸਰਕਾਰੀ ਤੌਰ ਤੇ ਵੀ ਮਾਈਨਿੰਗ ਤੇ ਰੋਕ ਹੈ। ਹਾਂਜੀ ਕੀਤੀ ਸੀ, ਪਰ ਅਜੇ ਵੀ ਗੈਰ ਕਾਨੂੰਨੀ ਮਾਈਨਿੰਗ ਪੂਰੀ ਤਰ੍ਹਾਂ ਜਾਰੀ ਹੈ। ਉਹਦੀਆਂ ਖਬਰਾਂ ਨਿੱਤ ਦਿਨ, ਵੀਡੀਓ, ਫੋਟੋਆਂ ਲਗਾਤਾਰ ਸਾਹਮਣੇ ਆ ਰਹੀਆਂ। ਹਾਂਜੀ ਬਿਲਕੁਲ। ਤੇ ਉਹ ਮਾਈਨਿੰਗ ਫਿਰ ਰੋਕਣੀ ਕਿਹਨੇ ਹੈ? ਗੈਰ ਕਾਨੂੰਨੀ ਮਾਈਨਿੰਗ ਜੀ। ਤੇ
ਪਰ ਉਹ ਰੋਕ ਪੁਲਿਸ ਨਹੀਂ ਪਾ ਰਹੀ ਤੇ ਕਹਿੰਦੇ ਜੀ ਬਦਨਾਮੀ ਸਾਰੀ ਮਾਨ ਸਰਕਾਰ ਦੇ ਸਿਰ ਵੀ ਪੈਂਦੀ ਹੈ। ਕਿਹਦਾ ਮਤਲਬ ਸਰਕਾਰ ਨਾਲ ਮਿਲੀ ਹੈ। ਜੇ ਸਰਕਾਰ ਆਪਣੀ ਪੁਲਿਸ ਨਹੀਂ ਸੰਭਾਲ ਪਾਉਂਦੀ ਤੇ ਇਹਦਾ ਮਤਲਬ ਤੁਸੀਂ ਮਿਲੇ ਹੋ ਜੀ, ਜੇ ਨਹੀਂ ਮਿਲੇ ਤਾਂ ਫਿਰ ਰੋਕੋ। ਉਹ ਇਹੀ ਚੁਣੌਤੀ ਇਹਨਾਂ ਲਈ ਵੱਡੀ ਬਣ ਗਈ। ਸੋ ਇਹ ਬਿਲਕੁਲ ਤੁਸੀਂ ਗੱਲ ਦਰੁਸਤ ਕਹੀ ਕਿ ਜਦੋਂ ਕੋਈ ਘਟਨਾ ਵਾਪਰਦੀ ਆ ਤਾਂ ਉਹਨਾਂ ਦੇ ਦੋਸ਼ੀਆਂ ਤੱਕ ਪਹੁੰਚਣਾ, ਉਹਨਾਂ ਦੀ ਗ੍ਰਿਫਤਾਰੀ ਕਰਨਾ, ਇਹ ਕਿਹਾ ਜਾਂਦਾ ਸੀ ਕਿ ਪੰਜਾਬ ਪੁਲਿਸ ਲਈ ਇਹ ਘਟਨਾ ਸਿਰਦਰਦੀ ਬਣੀ, ਪਰ ਅੱਜ ਪੰਜਾਬ ਪੁਲਿਸ ਪੰਜਾਬ ਸਰਕਾਰ ਲਈ ਸਿਰਦਰਦੀ ਬਣ ਗਈ ਹੈ। ਪ੍ਰਵੀਨ ਜੀ, ਜੀ। ਅਗਲੀ ਜਿਹੜੀ ਖਬਰ ਹੈ ਸ਼ਰਮਾ ਜੀ, ਉਹ ਵੀ ਇਸੇ ਨਾਲ ਹੀ ਮੇਲ ਖਾਂਦੀ ਹੈ। ਪੰਜਾਬ ਪੁਲਿਸ ਦੀ ਗੱਲ ਹੀ ਕਰਾਂਗੇ। ਵਾਰਦਾਤਾਂ ਪੰਜਾਬ ਦੇ ਵਿੱਚ ਦਿੱਲੀ ਜਿਹੜੀਆਂ ਗ੍ਰਿਫਤਾਰੀਆਂ ਪਾਉਂਦੀ ਆ ਉਹ ਦਿੱਲੀ ਪੁਲਿਸ ਪਾਉਂਦੀ ਹੈ। ਵਾਰਦਾਤਾਂ ਜਿਵੇਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ, ਉਸ ਮਾਮਲੇ ਦੇ ਵਿੱਚ ਵੀ, ਇਸ ਤੋਂ ਪਹਿਲਾਂ ਵਿੱਕੀ ਮਿੱਡੂ ਖੇੜੇ ਦਾ ਕਤਲ ਹੋਇਆ ਸੀ, ਉਦੋਂ ਵੀ ਦਿੱਲੀ ਪੁਲਿਸ ਨੇ ਹੀ ਜਿਹੜੀ ਆ ਆਪਣੀ ਗ੍ਰਿਫਤਾਰੀ ਪਾਈ ਸੀ। ਹੁਣ ਜੇ ਆਹ ਪ੍ਰਦੀਪ ਸਿੰਘ ਦਾ ਮਾਮਲਾ ਦੇਖਦੇ ਆਪਾਂ, ਇਹ ਵੀ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤੇ ਬੰਦੇ। ਜੇ ਦੀਪਕ ਟੀਨੂ ਭੱਜਿਆ, ਉਹ ਵੀ ਦਿੱਲੀ ਪੁਲਿਸ ਨੇ ਪਹਿਲਾਂ ਫੜੇ, ਵੀ ਦਿੱਲੀ ਪੁਲਿਸ ਨੇ, ਤੇ ਮੁੜ ਕੇ ਜਦੋਂ ਭੱਜ ਗਏ ਪੰਜਾਬ ਪੁਲਿਸ ਕੋਲੋਂ ਫਿਰ ਵੀ ਉਦੋਂ ਵੀ ਦਿੱਲੀ ਪੁਲਿਸ ਨੇ। ਤੇ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਵਾਰਦਾਤਾਂ ਪੰਜਾਬ ਦੇ ਵਿੱਚ ਦਿੱਲੀ ਪੁਲਿਸ ਪਾ ਰਹੀ ਹੈ ਗ੍ਰਿਫਤਾਰੀਆਂ, ਦਿੱਲੀ ਪੁਲਿਸ ਜ਼ਿਆਦਾ ਹਾਈਟੈਕ ਹੈ ਜਾਂ ਉਹ ਇੱਕ ਬੰਦਾ ਜ਼ਿਆਦਾ ਕੰਮ ਕਰਦਾ, ਮਤਲਬ ਦੋ ਜਣਾਂ ਦਾ ਕੰਮ ਕਰਦਾ? ਪ੍ਰਵੀਨ ਜੀ, ਬਿਲਕੁਲ ਤੁਸੀਂ ਜਿਸ ਹਿਸਾਬ ਨਾਲ ਨਾਮ ਗਣਾਏ ਨੇ, ਜਿਸ ਹਿਸਾਬ ਨਾਲ ਤੁਸੀਂ ਘਟਨਾਵਾਂ ਦੇ ਹਵਾਲੇ ਨਾਲ ਇਹ ਜ਼ਿਕਰ ਕੀਤਾ ਹੈ, ਇੱਥੋਂ ਅੰਦਾਜ਼ਾ ਲੱਗਦਾ ਇਹ ਮੋਟੀਆਂ ਉਂਗਲਾਂ ਤੇ ਗਿਣਨ ਵਾਲੀਆਂ ਘਟਨਾਵਾਂ ਜਿਹੜੀਆਂ ਤੁਸੀਂ ਦੱਸੀਆਂ ਨਾ, ਇਹ ਤੋਂ ਬਿਨਾਂ ਕਿੰਨੇ ਹੀ ਬਰੀਕ ਮਾਮਲੇ ਨੇ ਜਿਹੜੇ, ਮਤਲਬ ਕਈ ਘਟਨਾਵਾਂ ਤਾਂ ਪ੍ਰਵੀਨ ਜੀ ਅਜਿਹੀਆਂ ਨੇ ਕਿ ਗ੍ਰਿਫਤਾਰੀ ਪੰਜਾਬ ਚੋਂ ਹੁੰਦੀ ਆ, ਦਿਖਾਈ ਦਿੱਲੀ ਖੇਤਰ ਚੋਂ ਵੀ ਜਾਂਦੀ ਆ। ਜੀ। ਤੇ ਇਸ ਲਈ ਮਤਲਬ ਪੰਜਾਬ 'ਚ ਆ ਕੇ, ਪੰਜਾਬ ਦੇ ਨਾਲ ਦੇ ਸੂਬਿਆਂ 'ਚ ਆ ਕੇ ਉਹਨਾਂ ਲੋਕਾਂ ਨੂੰ ਫੜਦੀ ਹੈ ਜਿਹੜੇ ਪੰਜਾਬ 'ਚ ਵਾਰਦਾਤਾਂ ਕਰ ਰਹੇ ਨੇ, ਜਿਹੜੇ ਪੰਜਾਬ 'ਚ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ, ਤੇ ਗ੍ਰਿਫਤਾਰ ਦਿੱਲੀ ਪੁਲਿਸ ਕਰੇ। ਇਹਦਾ ਮਤਲਬ ਇਹ ਵੀ ਪੰਜਾਬ ਪੁਲਿਸ ਦੀ ਇੱਕ ਨਾਕਾਮੀ ਸਾਬਤ ਕਰਨ ਵਾਲੀ ਘਟਨਾ ਹੈ ਨਾ। ਜੀ, ਬਿਲਕੁਲ। ਆਪਾਂ ਦਿੱਲੀ ਪੁਲਿਸ ਤੇ ਆਉਨੇ ਆ, ਦਿੱਲੀ ਪੁਲਿਸ ਦੀ ਕਾਰਗੁਜ਼ਾਰੀ ਤੇ ਆਉਨੇ ਆ, ਪਰ ਮੈਂ ਇਸ ਨੂੰ ਇਸ ਪੱਖ ਤੋਂ ਦੇਖੋ ਨਾ ਕਿ ਹੁਣ ਤਾਜ਼ੀ ਘਟਨਾ ਡੇਰਾ ਪ੍ਰੇਮੀ ਦੇ ਕਤਲ ਵਾਲੀ ਆਈ। ਹਾਂਜੀ, ਠੀਕ ਹੈ। ਅਸੀਂ ਪੰਜਾਬ ਪੁਲਿਸ ਨਾ ਤਾਂ ਉਸ ਬੇਅਦਬੀ ਦੇ ਕਾਂਡ ਦੇ ਦੋਸ਼ੀਆਂ ਦੀ ਸਜ਼ਾਵਾਂ ਤੱਕ ਜਾ ਸਕੀ, ਨਾ ਪੰਜਾਬ ਪੁਲਿਸ ਅਜੇ ਤੱਕ ਮਤਲਬ ਕਿ ਇਹ ਪਹਿਚਾਣ ਇਹ ਕਰ ਸਕੀ ਕਿ ਹਾਂ ਭਾਈ ਇਹ ਮਾਮਲੇ ਦੀ ਕਿੱਥੇ ਤੱਕ ਪਹੁੰਚਦੀ ਹੈ, ਕਿਉਂਕਿ ਕਿੰਨੀਆਂ ਜਾਂਚ ਮੂਹਰੇ ਖੜੀਆਂ ਨੇ ਪੰਜਾਬ ਪੁਲਿਸ ਦੇ, ਚਾਹੇ ਉਹ ਗੋਲੀ ਕਾਂਡ ਦੀ ਹੋਵੇ, ਚਾਹੇ ਉਹ ਬੇਅਦਬੀਆਂ ਦੀਆਂ ਹੋਣ, ਚਾਹੇ ਉਹ ਲੁੱਟਾਂ ਖੋਹਾਂ ਦੀਆਂ ਹੋਣ, ਕਿੰਨੀਆਂ ਤਰ੍ਹਾਂ ਦੀ ਜਾਂਚ ਹੈ ਜੀ। ਸਿੱਟ ਬਣ ਗਈ ਜੀ, ਸਿੱਟ ਦੂਜੀ ਬਣ ਗਈ ਜੀ, ਤੀਜੀ ਬਣ ਗਈ, ਕੋਈ ਜਾਂਚ ਤਣ ਪੱਤਰ ਨਹੀਂ ਲੱਗੀ, ਤੇ ਉਹਦੀ ਅਗਵਾਈ ਪੰਜਾਬ ਪੁਲਿਸ ਦੇ ਅਧਿਕਾਰੀ ਅਫਸਰ ਹੀ ਕਰਦੇ ਨੇ। ਉਹ ਪਹਿਲੂ ਇਹਨਾਂ ਦਾ ਨਲਾਇਕਪਣਾ। ਫਿਰ ਦੂਸਰਾ ਵਾਰਦਾਤਾਂ ਕਿ ਜੀ ਬੰਦੇ ਜੀ ਭੱਜ ਕੇ ਰਾਜਸਥਾਨ ਚਲੇ ਗਏ ਤੇ ਰਾਜਸਥਾਨ ਜੀ ਫੜ ਲਏ ਦਿੱਲੀ ਪੁਲਿਸ ਨੇ, ਬੰਦੇ ਭੱਜ ਕੇ ਜੀ ਹਰਿਆਣਾ ਟੱਪ ਗਏ, ਫੜ ਲਏ ਜੀ ਦਿੱਲੀ ਪੁਲਿਸ ਨੇ, ਬੰਦੇ ਦਿੱਲੀ ਰਾਹੀਂ ਨਿਕਲ ਰਹੇ ਸੀ ਜੀ, ਯੂਪੀ ਰਾਹੀਂ ਜਾ ਰਹੇ ਸੀ, ਫੜ ਲਏ ਦਿੱਲੀ ਪੁਲਿਸ ਨੇ। ਹੁਣ ਤਾਂ ਪੰਜਾਬ 'ਚ ਆ ਗਈ, ਫੜ ਲਏ ਅਗਲੇ ਨੇ, ਕਹਿੰਦੇ ਆ ਲਓ ਜੀ। ਸੋ ਇਸ ਲਈ ਜੇਕਰ ਮਤਲਬ ਕਿ ਇਹਨਾਂ ਸਾਰੀਆਂ ਘਟਨਾਵਾਂ ਦੇ ਪਿੱਛੇ, ਘਟਨਾਕ੍ਰਮ ਨੂੰ ਅੰਜਾਮ ਦੇਣ ਤੋਂ ਬਾਅਦ ਜਦੋਂ ਕੈਦੀ ਜਾਂ ਕੋਈ ਭਗੌੜਾ ਜਾਂ ਕੋਈ ਘਟਨਾਕ੍ਰਮ ਜਾਂ ਗੈਂਗਸਟਰ ਕੋਈ ਫਰਾਰ ਹੁੰਦਾ ਤਾਂ ਦਿੱਲੀ ਪੁਲਿਸ ਗ੍ਰਿਫਤਾਰ ਕਰਦੀ ਹੈ। ਮਤਲਬ ਇਸ ਗ੍ਰਿਫਤਾਰੀ ਦੇ ਨਾਲ ਹੀ ਪੰਜਾਬ ਪੁਲਿਸ ਦੇ ਨੰਬਰ ਖਤਮ ਹੋ ਜਾਂਦੇ ਨੇ, ਉਹਨਾਂ ਦਾ ਅਕਸ ਖਰਾਬ ਹੋ ਜਾਂਦਾ। ਹੁਣ ਆ ਤਾਜ਼ੀ ਘਟਨਾ ਦੇ ਵਿੱਚ ਇਹ ਟੀਮਾਂ ਬਣਾ ਰਹੇ ਸੀ, ਹਜੇ ਬੈਠਕਾਂ ਦਾ ਦੌਰ ਚੱਲ ਰਿਹਾ ਸੀ ਕਿ ਜੀ ਛਾਪੇਮਾਰੀਆਂ ਟੀਮਾਂ ਬਣਨੀਆਂ ਜੀ, 8 ਟੀਮਾਂ ਬਣਾਵਾਂਗੇ ਜੀ, ਬਾਰਡਰ ਤੇ ਵੀ ਭੇਜਣੀਆਂ ਜੀ, ਜਹਾਜ਼ ਨਾ ਚੜ ਜਾਣ ਜੀ, ਫਰਾਰ ਨਾ ਹੋ ਜਾਣ ਜੀ, ਦੂਏ ਸੂਬਿਆਂ 'ਚ ਵੀ ਜਾਵਾਂਗੇ ਜੀ। ਅਗਲੇ ਪੰਜਾਬ ਆਏ, ਪੰਜਾਬ ਆ ਕੇ ਫੜ ਕੇ ਵੀ ਲੈ ਗਏ, ਤੇ ਕਹਿੰਦੇ ਜੀ ਕੋਈ ਗੋਲੀ ਨਹੀਂ ਚੱਲੀ, ਕੋਈ ਆਵਾਜ਼ ਨਹੀਂ ਆਈ, ਕੋਈ ਪਟਾਕਾ ਨਹੀਂ ਫਟਿਆ, ਤੇ ਕਮਾਲ ਹੈ। ਹੁਣ ਇਸ ਪਹਿਲੂ ਤੋਂ ਦਿੱਲੀ ਪੁਲਿਸ ਤੇ ਆ ਜਾਓ। ਜਿਹੜੀ ਗੱਲ ਤੁਸੀਂ ਕਰਦੇ ਹੋ ਕਿ ਕੀ ਦਿੱਲੀ ਪੁਲਿਸ ਦਾ ਇੱਕ ਬੰਦਾ ਦੋ ਕੰਮ ਕਰਦਾ, ਜਾਂ ਦਿੱਲੀ ਪੁਲਿਸ ਇੰਨੀ ਇੰਟੈਲੀਜੈਂਸ ਹੈ, ਜਾਂ ਉਹਦੀ ਪਹੁੰਚ ਇੰਨੀ ਵੱਡੀ ਹੈ। 29 ਘੰਟਿਆਂ ਦਾ ਹੋਊਗਾ, 24.5 ਦਾ। ਹਾਂ, 24 ਘੰਟਿਆਂ ਦਾ, ਬਿਲਕੁਲ। ਨਾਲੇ ਮਤਲਬ ਕਿ ਦਿੱਲੀ ਸਰਕਾਰ ਦੇ ਤੰਤਰ ਮੰਤਰ ਜ਼ਿਆਦੇ ਨੇ ਉਹਨਾਂ ਕੋਲ ਕੇਂਦਰ ਸਰਕਾਰ ਦੇ। ਸੋ ਇਸ ਲਈ ਦਿੱਲੀ ਪੁਲਿਸ ਪ੍ਰਵੀਨ ਜੀ ਕੇਂਦਰ ਦੇ ਅਧੀਨ ਹੈ, ਤੇ ਕੇਂਦਰ ਦੇ ਅਧੀਨ ਹੋਣ ਨਾਲ ਜਿਹੜਾ ਤੁਸੀਂ ਇਸ ਐਂਗਲ ਤੋਂ ਪੱਖ ਲੈਣਾ ਤਾਂ ਉਹ ਹੀ ਹੈ ਕਿ ਉਹ ਤਕਨੀਕੀ ਪੱਖੋਂ ਹੋ ਸਕਦਾ ਜ਼ਿਆਦਾ ਮਜ਼ਬੂਤ ਹੋਣ, ਸੂਚਨਾ ਪੱਖੋਂ ਜ਼ਿਆਦਾ ਮਜ਼ਬੂਤ ਹੋਣ, ਉਹਨਾਂ ਕੋਲ ਜ਼ਿਆਦਾ ਉਹ ਸਾਧਨ ਹੋਣ, ਪਰ ਕੀ ਉਹ ਸੂਬਿਆਂ ਦੀ ਪੁਲਿਸ ਉਹਨਾਂ ਸਾਧਨਾਂ ਦੇ ਉੱਤੇ ਕੰਮ ਕਿਉਂ ਨਹੀਂ ਕਰਦੀ? ਇੱਕ ਸਵਾਲ ਖੜਾ। ਪਰ ਜੇਕਰ ਉਹਨਾਂ ਕੋਲ ਸੂਚਨਾਵਾਂ ਇੰਨੀਆਂ ਅਪਡੇਟ ਹੁੰਦੀਆਂ ਨੇ, ਜਿਵੇਂ ਹੁਣ ਸਿੱਧੂ ਮੂਸੇ ਵਾਲੇ ਮਾਮਲੇ 'ਚ ਵੀ ਉਹ ਦਮ ਭਰਦੇ ਸੀ ਕਿ ਸਾਡੇ ਕੋਲ ਸੂਚਨਾ ਸੀ, ਅਸੀਂ ਪੰਜਾਬ ਨੂੰ ਪ੍ਰੋਵਾਈਡ ਕਰਾਈ, ਦੀਪਕ ਟੀਨੂ ਵਾਲੇ ਮਾਮਲੇ 'ਚ ਅਸੀਂ ਪੰਜਾਬ ਪੁਲਿਸ ਨੂੰ, ਫਿਰ ਪੰਜਾਬ ਪੁਲਿਸ ਉਹਨਾਂ ਸੂਚਨਾਵਾਂ ਤੇ ਗੌਰ ਨਹੀਂ ਕਰਦੀਆਂ ਤਾਂ ਜਾਂ ਫਿਰ ਦਿੱਲੀ ਪੁਲਿਸ ਸਿਰਫ ਖਾਨਾ ਪੂਰਤੀ ਕਰ ਦਿੰਦੀ ਹੈ ਤੇ ਉਹ ਤੋਂ ਬਾਅਦ ਆਪਣੇ ਪਿੱਟ ਥਾਪੜ ਲਈ ਆਪ ਹੀ ਮਾਮਲੇ ਨੂੰ ਅੰਜਾਮ ਤੱਕ ਪਹੁੰਚਾ ਲੈਂਦੀ ਹੈ। ਕੀ ਇਹ ਪਹਿਲੂ ਹੈ? ਕਿਉਂਕਿ ਜਦੋਂ ਬੰਦੇ ਗ੍ਰਿਫਤਾਰ ਹੁੰਦੇ ਨੇ ਤਦ ਇਹਦੇ ਨਾਲ ਉਸ ਪੁਲਿਸ ਦੀ ਇਮੇਜ 'ਚ ਬਣਦਾ ਕਿ ਜੀ ਦਿੱਲੀ ਪੁਲਿਸ ਦੀ ਇਹ ਪ੍ਰਾਪਤੀ ਆ।
ਪਰ ਜੇ ਉਹਨਾਂ ਨੂੰ ਇਹ ਪਹਿਲਾਂ ਪਤਾ ਕਿ ਘਟਨਾ ਵਾਪਰ ਸਕਦੀ ਹੈ ਤਾਂ ਉਹਦੇ ਲਈ ਉਹ ਖੁੱਲ ਕੇ ਸਾਹਮਣੇ ਕਿਉਂ ਨਹੀਂ ਆਉਂਦੇ ਕਿ ਭਾਈ ਇਹ ਘਟਨਾ ਨੂੰ ਰੋਕਣ ਦੇ ਲਈ ਵੀ ਜੇ ਤੁਸੀਂ ਗ੍ਰਿਫਤਾਰ ਕਰਨ ਆ ਸਕਦੇ ਹੋ ਤਾਂ ਘਟਨਾ ਨੂੰ ਰੋਕਣ ਲਈ ਵੀ ਆ ਜਾਓ, ਕਿਉਂ ਨਹੀਂ, ਬਿਲਕੁਲ ਸਹੀ ਹੈ। ਹਾਂ, ਪਰ ਇਹਦੇ ਵਿੱਚ ਇੱਕ ਪਹਿਲੂ ਇਹ ਦੇਖਣ ਵਾਲਾ ਜ਼ਰੂਰ ਹੈ ਕਿ ਕਿਤੇ ਨਾ ਕਿਤੇ ਦਿੱਲੀ ਪੁਲਿਸ ਜਦੋਂ ਇੱਥੋਂ ਫੜ ਕੇ ਲੈ ਕੇ ਜਾ ਰਹੀ ਹੈ ਲਗਾਤਾਰ ਗੈਂਗਸਟਰਵਾਰ ਨੂੰ, ਤਦ ਕੀ ਇਹ ਉਹਨਾਂ ਦੀ ਇੱਕ ਮਤਲਬ ਕਿ ਉਹ ਤਾਂ ਨਹੀਂ ਜਿਹੜੀਆਂ ਅੱਜ ਕੱਲ ਪੰਜਾਬ 'ਚ ਵੰਡੀ ਜਾਂਦੇ ਨੇ, ਕੀ ਆ ਉਹ ਜਿਹੜੀਆਂ ਗੋਲੀ ਚੱਲਣ ਤੋਂ ਬਚਾਉਣ ਦੇ ਲਈ ਹੈ ਨਾ ਜੈਕਟਾਂ ਜੀਆਂ, ਬੁਲਟ ਪ੍ਰੂਫ ਜੈਕਟਾਂ, ਕਿਤੇ ਦਿੱਲੀ ਪੁਲਿਸ ਬੁਲਟ ਪ੍ਰੂਫ ਜੈਕਟਾਂ ਦਾ ਕੰਮ ਤਾਂ ਨਹੀਂ ਕਰਨ ਲੱਗੀ ਕਿ ਹਾਂ ਅਸੀਂ ਇਹਨਾਂ ਦੀ ਬੁਲਟ ਪ੍ਰੂਫ ਜੈਕਟਾਂ ਬਣਦੇ ਆ ਕਿ ਇੱਥੋਂ ਕੱਢ ਕੇ ਲੈ ਜਾਓ, ਵਾਰਦਾਤ ਅੰਜਾਮ ਦੇਣ ਤੋਂ ਬਾਅਦ ਅਸੀਂ ਲੈ ਕੇ ਜਾਂਦੇ ਹਾਂ। ਉਹਨਾਂ ਨੂੰ ਜਿੰਨੀ ਮਤਲਬ ਕਿ ਪਤਾ ਲੱਗਦੀ ਆ ਉਹ ਪੰਜਾਬ ਪੁਲਿਸ ਨਾਲ ਮਿਲ ਕੇ ਕਿਉਂ ਨਹੀਂ ਕੰਮ ਕਰਦੇ ਫਿਰ? ਜਾਂ ਉਹ ਦੱਸਣ ਕਿ ਪੰਜਾਬ ਪੁਲਿਸ ਉਹਨਾਂ ਦੇ ਕਹੇ ਤੇ ਨਹੀਂ ਚੱਲਦੀ, ਜਾਂ ਉਹ ਦੱਸਣ ਕਿ ਪੰਜਾਬ ਪੁਲਿਸ ਮਿਲੀ ਹੋਈ ਗੈਂਗਸਟਰਾਂ, ਜਾਂ ਉਹ ਦੱਸਣ ਕਿ ਅਸੀਂ ਮਿਲੇ ਹੋਏ ਹਾਂ। ਜੇਕਰ ਉਹਨਾਂ ਨੂੰ ਇਨਪੁਟ ਇੰਨੀ ਤਕੜੀ ਮਿਲਦੀ ਆ ਤਾਂ ਵਾਰਦਾਤ ਕਰਨ ਤੋਂ ਬਾਅਦ ਜੇਕਰ ਉਹਨਾਂ ਕੋਲ ਇਨਪੁਟ ਹੈ ਕਿ ਇੱਥੇ ਲੁਕੇ ਨੇ ਤਾਂ ਵਾਰਦਾਤ ਹੋਣ ਤੋਂ ਪਹਿਲਾਂ ਵੀ ਇਨਪੁਟ ਹੋਣੀ ਚਾਹੀਦੀ ਕਿ ਅੱਜ ਵਾਰਦਾਤ ਇੱਥੇ ਹੋਏਗੀ, ਤੇ ਰੋਕਣ ਦੇ ਲਈ ਵੀ ਕੰਮ ਕਰ ਸਕਦੇ ਨੇ। ਸੋ ਇਸ ਲਈ ਇਹਦੇ ਦੋਏ ਪਹਿਲੂ ਨੇ ਕਿ ਜਾਂ ਤਾਂ ਉਹ ਤਕਨੀਕੀ ਪੱਖੋਂ ਇੰਨੇ ਮਜ਼ਬੂਤ ਨੇ ਤੇ ਸਾਡੀ ਪੁਲਿਸ, ਪੰਜਾਬ ਪੁਲਿਸ ਜਾਂ ਹੋਰ ਸੂਬਿਆਂ ਦੀ ਪੁਲਿਸ ਤਕਨੀਕੀ ਪੱਖੋਂ ਕਮਜ਼ੋਰ ਹੈ, ਜਾਂ ਇਹ ਕਹੋ ਕਿ ਤੁਸੀਂ ਉਹਨਾਂ ਕੋਲ ਸੂਚਨਾ ਪੱਖੋਂ ਸਾਡੇ ਨਾਲ ਜ਼ਿਆਦਾ ਮਜ਼ਬੂਤ ਨੇ ਕਿ ਸੂਚਨਾ ਉਹਨਾਂ ਕੋਲ ਛੇਤੀ ਆਉਂਦੀ ਹੈ, ਅਪਡੇਟ ਆਉਂਦੀ ਹੈ ਤੇ ਉਹਨਾਂ ਕੋਲ ਡਾਟਾ ਇੰਨਾ ਤਕੜਾ ਹੈ ਕਿ ਉਹਨਾਂ ਕੋਲ ਸੋਰਸ ਇੰਨੇ ਤਕੜੇ ਨੇ ਕਿ ਉੱਥੇ ਤੱਕ ਪਹੁੰਚ ਜਾਂਦੇ ਨੇ। ਜਾਂ ਫਿਰ ਤੀਸਰਾ ਪਹਿਲੂ ਇਹ ਹੈ ਕਿ ਉਹ ਚਾਹੁੰਦੇ ਨੇ ਕਿ ਇਹ ਘਟਨਾਵਾਂ, ਕਿਉਂਕਿ ਜਿਵੇਂ ਕਿਹਾ ਜਾਂਦਾ ਕਿ ਰਾਜਨੀਤਿਕ ਤੌਰ ਤੇ ਇਹਨਾਂ ਘਟਨਾਵਾਂ ਦਾ ਫਾਇਦਾ ਕਿਹਨੂੰ? ਜੀ ਬਿਲਕੁਲ ਬਿਲਕੁਲ। ਤੇ ਕੀ ਉਹਨਾਂ ਦਿੱਲੀ ਪੁਲਿਸ ਦੇ ਆਕਾਵਾਂ ਨੂੰ ਇਸ ਘਟਨਾਵਾਂ ਦਾ ਰਾਜਨੀਤਿਕ ਲਾਹਾ ਮਿਲ ਸਕਦਾ? ਇਸ ਲਈ ਉਹ ਚਾਹੁੰਦੇ ਨੇ ਕਿ ਇਹਨਾਂ ਨੂੰ ਇੱਥੇ ਦੀ ਪੁਲਿਸ ਤੋਂ ਬਚਾ ਕੇ ਅਸੀਂ ਆਪਣੀ ਸੁਰੱਖਿਆ ਘੇਰੇ 'ਚ ਰੱਖੀਏ। ਇਹ ਵੀ ਪਹਿਲੂ ਜਾਂਚ ਦਾ ਵਿਸ਼ਾ ਹੈ। ਇਸ ਪਹਿਲੂ ਤੇ ਵੀ ਗੌਰ ਕਰਨ ਦੀ ਲੋੜ ਹੈ ਕਿ ਕੀ ਉਹ ਸੁਰੱਖਿਆ ਘੇਰੇ ਵਜੋਂ ਤਾਂ ਇਹਨੂੰ ਉੱਥੇ ਲਿਜਾਂਦਾ ਜਾਂਦਾ ਕਿ ਬੈਠੋ ਜੇਲ੍ਹ ਦੇ ਅੰਦਰ ਤੁਹਾਡੀ ਸੇਵਾ ਪਾਣੀ ਹੋਊਗੀ। ਸੋ ਇਹ ਵੀ ਪਹਿਲੂ ਵਿਚਾਰ ਲੈਣਾ ਚਾਹੀਦਾ। ਹਾਂਜੀ ਬਿਲਕੁਲ ਬਿਲਕੁਲ, ਇਹ ਸਵਾਲ ਤਾਂ ਖੜੇ ਹੋਣਗੇ ਸ਼ਰਮਾ ਜੀ ਕਿ ਇਸ ਤਰ੍ਹਾਂ ਕਿਉਂ ਹੈ? ਪੰਜਾਬ ਸਕੇਪ ਰੂਟ ਹੀ ਬਣਦਾ ਜਾ ਰਿਹਾ, ਹਰ ਇੱਕ ਤਰ੍ਹਾਂ ਦੀ ਵਾਰਦਾਤ, ਚਾਹੇ ਨਸ਼ਾ ਵੇਚੋ, ਕੁਛ ਹੋਰ ਕਰੋ, ਸਕੇਪ ਰੂਟ ਹੈ, ਇੱਥੇ ਕੁਛ ਕਰਕੇ ਨਿਕਲ ਜਾਓ। ਖੈਰ ਗੁਜਰਾਤ ਚੋਣਾਂ ਦੀ ਗੱਲ ਕਰੀਏ ਸ਼ਰਮਾ ਜੀ ਆਪਾਂ, ਚੰਡੀਗੜ੍ਹ ਤੋਂ ਹੁਣ ਕੌਣ ਲਿਜਾ ਰਿਹਾ ਸ਼ਰਾਬ ਗੁਜਰਾਤ ਚੋਣਾਂ ਵਾਸਤੇ? ਪ੍ਰਵੀਨ ਜੀ ਤੁਸੀਂ ਆਪ ਹੀ ਤਾਂ ਕਹਿ ਰਹੇ ਹੋ ਕਿ ਸੇਫ ਰੂਟ ਹੈ ਇਹ। ਜੀ ਤੇ ਫਿਰ ਇਹ ਰੂਟ ਹੈ, ਫਿਰ ਸਾਰਾ ਇਸੇ ਰੂਟ ਤੋਂ ਹੀ ਜਾਊਗਾ ਨਾ ਮਾਲ। ਹਾਂ, ਜੇ ਚਿੱਟਾ ਆਉਂਦਾ ਜਾਂਦਾ ਹੈ, ਗੈਂਗਸਟਰ ਆਉਂਦੇ ਜਾਂਦੇ ਨੇ, ਤਾਂ ਫਿਰ ਸ਼ਰਾਬ ਵੀ ਚੱਲ ਜਾਇਆ ਕਰੂਗੀ ਇਸੇ ਰੂਟ ਤੋਂ। ਸਹੀ ਹੈ ਪ੍ਰਵੀਨ ਜੀ, ਇਹ ਮਤਲਬ ਕਿ ਤੁਹਾਨੂੰ ਹੈਰਾਨੀ ਵੀ ਹੁੰਦੀ ਹੋਊਗੀ ਇਹ ਗੱਲ ਸੁਣ ਕੇ ਕਿ ਗੁਜਰਾਤ ਸ਼ਰਾਬ ਪੰਜਾਬ ਤੋਂ ਜਾਵੇ। ਕਿੱਥੇ ਗੁਜਰਾਤ ਤੇ ਕਿੱਥੇ ਪੰਜਾਬ? ਔਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਚੰਡੀਗੜ੍ਹ ਤੋਂ ਸ਼ਰਾਬ ਜਾ ਰਹੀ ਆ ਤੇ ਪੰਜਾਬ ਪੁਲਿਸ ਉਹਨੂੰ ਫੜ ਲੈਂਦੀ ਆ। ਹੁਣ ਦਿੱਲੀ ਪੁਲਿਸ ਨੇ ਨਹੀਂ ਫੜੀ ਪ੍ਰਵੀਨ ਜੀ ਸ਼ਰਾਬ, ਪੰਜਾਬ ਪੁਲਿਸ ਨੇ ਫੜੀ। ਠੀਕ ਹੈ, ਚਲੋ ਕੁਛ ਤਾਂ ਫੜਿਆ ਇਹਨਾਂ ਨੇ। ਤੇ ਇਹ ਉਹ ਹੈ ਜਿਹੜੀ ਫੜੂਗੀ, ਜਿਹੜੇ ਲੰਘ ਗਏ ਉਹਦਾ ਸਾਨੂੰ ਪਤਾ ਨਹੀਂਗਾ, ਉਹਦਾ ਸਾਨੂੰ ਪਤਾ ਨਹੀਂ। ਸਹੀ ਦੇਖੋ ਹਿਮਾਚਲ ਦੇ ਵਿੱਚ ਮਤਲਬ ਕਿ ਚੋਣਾਂ ਨੇ, ਜਿਵੇਂ ਆਪਾਂ ਕਹਿ ਰਹੇ ਹਾਂ ਕਿ ਉੱਥੇ ਅੱਜ ਵੋਟਾਂ ਪੈ ਰਹੀਆਂ ਨੇ। ਹਾਂਜੀ ਠੀਕ ਹੈ, ਹਿਮਾਚਲ ਦੇ ਵਿੱਚ ਜਿਹੜੀ ਵੰਡ ਹੋਣੀ ਸੀ ਸ਼ਰਾਬ, ਕੱਲ ਦੀ ਰਾਤ ਤੱਕ ਵੰਡ ਹੋ ਗਈ। ਉੱਥੇ ਵੀ ਪੰਜਾਬ ਤੋਂ ਤੇ ਚੰਡੀਗੜ੍ਹ ਤੋਂ ਵੱਡੀ ਮਾਤਰਾ 'ਚ ਸ਼ਰਾਬ ਜਾਂਦੀ ਹੈ, ਪਰ ਉਹ ਗਵਾਂਢੀ ਸੂਬਾ ਹੈ। ਔਰ ਗਵਾਂਢੀ ਸੂਬਿਆਂ ਦੇ ਵਿੱਚ ਨਾਲ ਵਾਲੇ ਸੂਬਿਆਂ ਤੋਂ ਤਸਕਰੀਆਂ ਆਮ ਹੁੰਦੀਆਂ ਨੇ, ਪਰ ਗੁਜਰਾਤ ਕਿੱਥੇ? ਤੇ ਗੁਜਰਾਤ ਦੇ ਰਾਹ ਦੇ ਵਿੱਚ ਕਿੰਨਾ ਕੁਛ ਆਉਂਦਾ ਜੀ। ਦਿੱਲੀ ਨੇੜੇ ਪੈਂਦਾ, ਦਿੱਲੀ ਤੋਂ ਲੈ ਜਾਂਦੇ ਜੀ। ਇੰਨਾ ਹੀ ਸੀ ਤਾਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਕਿਉਂ ਚੁਣੀ ਜਾਂਦੀ ਹੈ? ਪਿਛਲੇ ਦਿਨਾਂ ਦੇ ਵਿੱਚ 300 ਪੇਟੀ ਜੀਰਕਪੁਰ ਦੇ ਲਾਂਘੇ ਚੋਂ ਫੜ ਹੋਈ ਤੇ ਉਹ ਜਾਂਚ ਪੜਤਾਲ ਹੋਈ ਤੇ ਉਹ ਸਾਹਮਣੇ ਆ ਗਏ ਤੱਥ ਕਿ ਗੁਜਰਾਤ ਦੀਆਂ ਚੋਣਾਂ 'ਚ ਸ਼ਰਾਬ ਵਰਤ ਹੋਣੀ ਸੀ। 200 ਪੇਟੀ ਕੱਲ ਪਰਸੋਂ ਫੇਰ ਫੜ ਹੋਈ ਤੇ ਉਹਦੇ ਵੀ ਤੱਥ ਸਾਹਮਣੇ ਆਏ ਕਿ ਗੁਜਰਾਤ ਚੋਣਾਂ ਲਈ ਜਾ ਰਹੀ ਸੀ ਸ਼ਰਾਬ ਜੀ। ਕੀ ਚੰਡੀਗੜ੍ਹ ਦੀ ਸ਼ਰਾਬ ਦੀ ਜਿਹੜੀ ਕੁਆਲਿਟੀ ਬਹੁਤ ਵਧੀਆ ਮੰਨੀ ਜਾਂਦੀ ਆ, ਇਹ ਇਸ ਲਈ ਕਿਸੇ ਖਾਸ ਮਤਲਬ ਕਿ ਆਮ ਵੋਟਰਾਂ ਲਈ ਉੱਥੇ ਲੋਕਲ ਸ਼ਰਾਬ ਨਿਕਲਦੀ ਹੋਵੇ, ਬਣਦੀ ਹੋਵੇ, ਉਹ ਵਰਤਾਈ ਜਾਂਦੀ ਹੋਵੇ, ਆਂਢੀ ਗੁਆਂਢੀਆਂ ਤੋਂ ਆਉਂਦੀ ਹੋਵੇ, ਉੱਥੇ ਉਹ ਹੋਵੇ, ਤਾਂ ਉਹ ਸਾਨੂੰ ਨਹੀਂ ਪਤਾ। ਪਰ ਕੀ ਇਹ ਖਾਸ ਬੰਦਿਆਂ ਲਈ, ਖਾਸ ਧਿਰਾਂ ਲਈ, ਖਾਸ ਨੁਮਾਇੰਦਿਆਂ ਲਈ, ਪੂਰੇ ਕਿਸੇ ਵੋਟ ਬੈਂਕ ਨੂੰ ਇੱਕ ਪਾਸੇ ਭੁਗਤਾਉਣ ਦੇ ਲਈ ਖਾਸ ਤਰ੍ਹਾਂ ਦੀ ਸ਼ਰਾਬ ਜਿਹੜੀ ਚੰਡੀਗੜ੍ਹੋਂ ਹੀ ਜਾਂਦੀ ਹੈ, ਇਹ ਪਹਿਲੂ ਹੈ? ਜਾਂ ਚੰਡੀਗੜ੍ਹ ਦੀ ਸ਼ਰਾਬ ਇੰਨੀ ਵਧੀਆ, ਇਹ ਪਹਿਲੂ ਹੈ? ਜਾਂ ਚੰਡੀਗੜ੍ਹ ਦੀ ਸ਼ਰਾਬ ਸਸਤੀ ਹੈ, ਇਹ ਪਹਿਲੂ ਹੈ? ਜਾਂ ਚੰਡੀਗੜ੍ਹ ਯੂਟੀ ਹੈ ਤੇ ਉਵੇਂ ਹੀ ਹੈ ਜਿਵੇਂ ਦਿੱਲੀ ਦੀ ਪੁਲਿਸ ਕੇਂਦਰ ਦੇ ਹਵਾਲੇ ਹੈ, ਉਵੇਂ ਹੀ ਯੂਟੀ ਵੀ ਕੇਂਦਰ ਦੇ ਹਵਾਲੇ ਹੈ ਤੇ ਕੇਂਦਰ ਭਾਜਪਾ ਦੇ ਹਵਾਲੇ ਹੈ ਤੇ ਭਾਜਪਾ ਗੁਜਰਾਤ ਜਿੱਤਣਾ ਚਾਹੁੰਦਾ? ਕੀ ਇਹਦਾ ਕਨੈਕਸ਼ਨ ਹੈ ਕੋਈ? ਇਹ ਵੀ ਜਾਂਚ ਹੋਣੀ ਚਾਹੀਦੀ ਹੈ। ਹਾਂ ਬਿਲਕੁਲ, ਕਿਉਂ ਨਹੀਂ? ਜਾਂ ਭਾਜਪਾ ਨੂੰ ਬਦਨਾਮ ਕਰਨ ਲਈ ਇੱਥੋਂ ਕਾਂਗਰਸ ਤੇ ਆਮ ਆਦਮੀ ਪਾਰਟੀ ਲੈ ਕੇ ਜਾਂਦੀ ਹੈ, ਜਾਂਚ ਹੋਣੀ ਚਾਹੀਦੀ ਹੈ। ਸੋ ਸ਼ਰਾਬ
ਚੰਡੀਗੜ੍ਹ ਤੋਂ ਗੁਜਰਾਤ ਕਿਉਂ ਜਾ ਰਹੀ ਹੈ, ਔਰ ਇਹ 500 ਪੇਟੀ ਫੜੀ ਗਈ। ਜੀ ਇਹ ਉਹ ਹੈ। ਇਹ ਤੋਂ ਪਹਿਲਾਂ ਵੀ ਸਮੇਂ-ਸਮੇਂ ਇੱਥੇ ਰਾਜਸਥਾਨ ਦੀਆਂ ਚੋਣਾਂ ਸਮੇਂ ਵੀ, ਪੰਜਾਬ ਦੀਆਂ ਚੋਣਾਂ ਸਮੇਂ ਵੀ, ਹਿਮਾਚਲ ਦੀਆਂ ਚੋਣਾਂ ਸਮੇਂ ਵੀ, ਇੱਥੋਂ ਤੱਕ ਕਿ ਯੂਪੀ ਜਾਂਦੀ ਸ਼ਰਾਬ ਵੀ ਫੜੀ ਜਾਂਦੀ ਰਹੀ ਹੈ। ਪਰ ਉਹ ਸਾਰਾ ਕੁਝ ਸਮਝ ਆਉਂਦਾ ਕਿ ਉਹਦੇ ਲਈ ਰੂਟ ਹੈਗਾ, ਪਰ ਗੁਜਰਾਤ ਲਈ ਸਿੱਧਾ ਰੂਟ ਏਦਾਂ ਬਾਏ ਰੋਡ ਇੰਨੀ ਲੰਬੀ, ਇੰਨੇ ਨਾਕੇ ਲੰਘਾ ਕੇ ਕਿਵੇਂ ਲੈ ਕੇ ਜਾਣਾ ਸੋ, ਪਰ ਪੰਜਾਬ 'ਚ ਫੜੀ ਜਾਣਾ। ਸੋ ਇਹਦਾ ਮਤਲਬ ਇਹ ਪੰਜਾਬ ਪੁਲਿਸ ਦੀ ਇੱਥੇ ਪ੍ਰਾਪਤੀ ਤੇ ਬਾਕੀ ਕੰਮਾਂ 'ਚ ਨਾਕਾਮੀ ਇੱਕ ਸਵਾਲ ਜੀ। ਹੈ। ਹਾਂ ਤੁਸੀਂ ਬਿਲਕੁਲ। ਅੰਕੜੇ ਜਾਣ ਕੇ ਹੈਰਾਨ ਹੋਵੋਗੇ ਪ੍ਰਵੀਨ ਜੀ ਕਿ ਹਿਮਾਚਲ ਦੀਆਂ ਚੋਣਾਂ 'ਚ ਪਿਛਲੀ ਵਾਰ ਨਾਲੋਂ 5 ਗੁਣਾ ਨਗਦੀ ਵੱਧ ਫੜੀ ਗਈ ਹੈ, 3 ਗੁਣਾ ਵੱਧ ਸ਼ਰਾਬ ਪਿਛਲੀ ਵਾਰ ਨਾਲੋਂ ਵੱਧ ਵਰਤੀ ਗਈ ਹੈ। ਤੇ ਹੈਰਾਨੀ ਦੀ ਗੱਲ ਆ, ਮਤਲਬ ਪਿਛਲੀ ਵਾਰ 9 ਕਰੋੜ ਰੁਪਈਆ, 9 ਕਰੋੜ 3 ਲੱਖ ਰੁਪਈਆ ਬਰਾਮਦ ਕੀਤਾ ਗਿਆ ਸੀ 2017 ਦੀਆਂ ਜਦੋਂ ਚੋਣਾਂ ਸੀ ਹਿਮਾਚਲ 'ਚੋਂ। ਤੇ ਇਸ ਵਾਰ ਮਤਲਬ ਕਿ ਜਿਹੜਾ 50 ਕਰੋੜ ਤੋਂ ਵੱਧ, 50 ਕਰੋੜ 29 ਲੱਖ ਰੁਪਈਆ, ਪਿਛਲੀ ਵਾਰ 9 ਕਰੋੜ ਤੇ ਅੱਜ 5 ਸਾਲਾਂ ਬਾਅਦ 50 ਕਰੋੜ ਫੜ ਹੋ ਗਿਆ। ਓ ਅੱਛਾ, ਮਤਲਬ ਇੰਨਾ ਫਰਕ। ਲਓ ਇੱਥੇ ਕਿਉਂ, ਤੁਸੀਂ ਗੁਜਰਾਤ ਆ ਜਾਓ। ਗੁਜਰਾਤ 'ਚ ਅਜੇ 1 ਤੇ 5 ਦਸੰਬਰ ਚੋਣਾਂ ਹੋਣੀਆਂ ਨੇ। ਜੀ ਮਤਲਬ ਅੱਜ 12 ਤਰੀਕ ਹੋਈ ਆ, ਹਲੇ 20 ਦਿਨ 22 ਦਿਨ ਪਏ ਨੇ, 18 ਦਿਨ 20 ਦਿਨ ਏਦਾਂ ਗੁਜਰਾਤ ਚੋਣਾਂ 'ਚ ਦਿਨ ਪਏ ਨੇ ਹਲੇ, 1 ਤਰੀਕ ਤੇ 5 ਤਰੀਕ 'ਚ, ਹੈ ਨਾ ਜੀ। ਅੱਜ ਤੋਂ 5 ਸਾਲ ਪਹਿਲਾਂ 2017 ਦੀਆਂ ਚੋਣਾਂ ਦੌਰਾਨ ਗੁਜਰਾਤ ਦੇ ਅੰਦਰ 64 ਕਰੋੜ ਰੁਪਈਆ ਫੜ ਹੋਇਆ ਸੀ ਜੀ। ਤੇ ਅੱਜ ਅਜੇ ਅੱਧਾ ਮਹੀਨਾ ਪਿਆ ਹੈ, ਮਤਲਬ, ਹੈ ਨਾ। ਹਾਂਜੀ। ਤੇ ਉਸ ਮੌਕੇ ਵੀ ਅੱਧੇ ਮਹੀਨੇ ਤੋਂ ਵੱਧ ਵੀ 72 ਕਰੋੜ ਰੁਪਈਆ ਫੜ ਹੋ ਗਿਆ ਹੁਣ ਤੱਕ। ਇੱਥੋਂ ਹਿਸਾਬ ਲਾ ਲਓ, 71 ਕਰੋੜ 88 ਲੱਖ ਰੁਪਈਏ ਜ਼ਬਤ ਹੋ ਗਏ ਨੇ ਜੀ। ਇੱਥੋਂ ਹਿਸਾਬ ਲਓ। ਤੇ ਇਹ ਅੰਦਾਜ਼ਾ ਦੱਸਦਾ ਪਿਛਲੀ ਵਾਰ 27 ਕਰੋੜ 21 ਲੱਖ ਫੜ ਹੋਇਆ ਸੀ ਤੇ 64 ਕਰੋੜ ਦੇ ਇਸ ਵਾਰ ਖਿਲੌਣੇ ਫੜ ਹੋ ਗਏ। 2017 ਦੀਆਂ ਚੋਣਾਂ 'ਚ ਗੁਜਰਾਤ ਦੇ ਅੰਦਰ 27 ਕਰੋੜ ਰੁਪਈਆ ਫੜ ਹੁੰਦਾ, ਇਸ ਵਾਰ ਅਜੇ ਅੱਧਾ ਮਹੀਨਾ ਪਿਆ ਹੋਵੇ 72 ਕਰੋੜ ਫੜ ਹੋ ਗਏ ਤੇ 64 ਕਰੋੜ ਦੇ ਇਸ ਵਾਰ ਖਿਲੌਣੇ ਜ਼ਬਤ ਹੋਏ ਨੇ ਤੇ ਸ਼ਰਾਬ ਅਜੇ ਜ਼ਬਤ ਹੋ ਰਹੀ ਹੈ, ਉਹਦਾ ਰਿਕਾਰਡ ਇਕੱਠਾ ਕੀਤਾ ਜਾ ਰਿਹਾ। ਇਹ ਸਾਰਾ ਉਹ ਹੈ ਜੋ ਫੜਿਆ ਜਾਂਦਾ, ਜਿਹੜਾ ਵੰਡ ਦਿੱਤਾ ਜਾਂਦਾ, ਜਿਹੜਾ ਵਰਤਾ ਦਿੱਤਾ ਜਾਂਦਾ, ਜਿਹੜਾ ਪਚਾ ਦਿੱਤਾ ਜਾਂਦਾ, ਉਹਦੇ ਅੰਕੜੇ ਨਹੀਂ ਸਾਹਮਣੇ ਆਉਂਦੇ ਨਾ। ਸੋ ਇੱਥੋਂ ਹਿਸਾਬ ਲਾ ਲਓ ਕਿ ਚੰਡੀਗੜ੍ਹ ਨੂੰ ਹੀ ਕਿਉਂ ਚੁਣਿਆ ਗਿਆ ਕਿ ਚੰਡੀਗੜ੍ਹ ਦੀ ਸ਼ਰਾਬ ਗੁਜਰਾਤ 'ਚ ਫੜਾਈ ਜਾਊਗੀ। ਇਹਦੇ ਮਾਮਲੇ ਤੇ ਗੌਰ ਕਰਨ ਦੀ ਲੋੜ ਹੈ। ਇਹਦੇ ਪਿੱਛੇ ਕਿਹੜੀ ਰਾਜਨੀਤਿਕ ਧਿਰ ਦੀ ਤਾਕਤ ਕੰਮ ਕਰਦੀ ਹੈ, ਸ਼ਕਤੀ ਕੰਮ ਕਰਦੀ ਆ, ਕਿਹਦੀ ਅਪਰੋਚ ਕੰਮ ਕਰਦੀ ਆ, ਕਿਹਦੇ ਲਈ ਇਹ ਪਹੁੰਚਾਉਣਾ ਆਸਾਨ ਹੈ, ਉਹਦੇ ਤੇ ਗੌਰ ਕਰਨ ਦੀ ਲੋੜ ਹੈ। ਖਾਸ ਥਾਂ ਦੀ ਸ਼ਰਾਬ ਤੇ ਸ਼ਰਮਾ ਜੀ ਖਾਸ ਲੋਕਾਂ ਵਾਸਤੇ ਹੁਣ ਪਹੁੰਚਾਈ ਜਾ ਰਹੀ ਹੈ। ਖਾਸ ਲੋਕਾਂ ਵੱਲੋਂ ਕਹਿ ਦਿੰਦੇ ਮਾਤਰ ਤਾਂ ਨਹੀਂ ਲਿਜਾ ਸਕਦਾ, ਮਾਤਰ ਤੋਂ ਜੇ ਪੇਟੀ ਫੜੀ ਜਾਵੇ ਤਾਂ ਤੁਹਾਨੂੰ ਪਤਾ ਹੀ ਹੈ ਬਲੌਂਗੀ ਤੱਕ ਨਹੀਂ ਜਾਣ ਦਿੰਦੇ ਅਗਲੇ ਮੁੰਡੇ। ਬਿਲਕੁਲ ਜੀ। ਅਗਲੀ ਖਬਰ ਦੇ ਵੱਲ ਵਧੀਆ ਸ਼ਰਮਾ ਜੀ, ਤੇ ਗੱਲ ਕਰੀਏ ਬੰਦੀ ਸਿੰਘਾਂ ਦੀ ਵੀ ਤੇ ਰਾਜੀਵ ਗਾਂਧੀ ਦੇ ਕਾਤਲਾਂ ਦੀ ਵੀ। ਰਾਜੀਵ ਗਾਂਧੀ ਦੇ ਕਾਤਲਾਂ ਬਾਰੇ ਜਦੋਂ ਆਪਾਂ ਖਬਰ ਸਾਂਝੀ ਕਰਦੇ ਹਾਂ ਕਿ ਉਹ ਸਾਰੇ ਰਿਹਾ ਹੋ ਰਹੇ ਨੇ, 8 ਜਾਣੇ 7 ਜਾਣੇ ਮਾਫ ਕਰਨਾ ਜੀ, 7 ਜਾਂ 8, ਉਦੋਂ ਇੱਕ ਸਵਾਲ ਇਹ ਪੈਦਾ ਹੁੰਦਾ ਹੈ ਕਿ ਸ਼ਰਮਾ ਜੀ ਕਿ ਜੇ ਰਾਜੀਵ ਗਾਂਧੀ ਦੇ ਕਾਤਲ ਰਿਹਾ ਹੋ ਰਹੇ ਨੇ ਤਾਂ ਫਿਰ ਬੰਦੀ ਸਿੰਘ ਕਿਉਂ ਨਹੀਂ? ਪ੍ਰਵੀਨ ਜੀ ਦੇਖੋ, ਮਤਲਬ 3 ਦਹਾਕਿਆਂ ਤੋਂ ਉਹ ਮਤਲਬ 3 ਦਹਾਕਿਆਂ ਤੋਂ ਵੱਧ ਦੀ ਸਜ਼ਾ ਉਹ ਭੁਗਤ ਚੁੱਕੇ ਸੀ। ਜ਼ਿਆਦਾਤਰ ਨੂੰ 2-3 ਨੂੰ ਤਾਂ ਫਾਂਸੀ ਦੀ ਸਜ਼ਾ ਸੀ, ਹੈ ਨਾ, ਸੁਣਾਈ ਗਈ। ਉਹਦੇ ਵਿੱਚ ਨਲਿਨੀ ਵੀ ਤੇ ਉਹਦੇ ਵਿੱਚ ਇੱਕ ਹੋਰ ਕੈਦੀ ਵੀ, ਉਹਨਾਂ ਨੂੰ ਫਾਂਸੀ ਸਜ਼ਾ ਵੀ ਸੀ। ਪਰ ਉਹ ਫਿਰ ਸਮਾਂ ਰਹਿੰਦਿਆਂ ਉਹਦੀ ਇੱਕ ਦੀ ਸਜ਼ਾ ਤਾਂ ਮਤਲਬ ਜਿਵੇਂ ਸੋਨੀਆ ਗਾਂਧੀ ਨੂੰ ਅਪੀਲ ਕੀਤੀ ਉਹਨੇ ਕਿ ਉਹਦੇ ਬੱਚਾ ਹੋਣ ਵਾਲਾ ਸੀਗਾ ਤੇ ਸੋਨੀਆ ਗਾਂਧੀ ਨੇ ਇਹ ਵੀ ਕਿਹਾ ਕਿ ਉਹਦੇ 'ਚ ਬੱਚੇ ਦਾ ਕੀ ਕਸੂਰ ਹੈ, ਇਸ ਲਈ ਮੈਂ ਮਾਫੀ ਦੀ ਅਪੀਲ ਲਈ ਬੇਨਤੀ ਕਰਦੀ ਹਾਂ। ਤੇ ਉਹ ਅਪੀਲ ਫਿਰ ਰਾਸ਼ਟਰਪਤੀ ਨੇ ਮਨਜ਼ੂਰ ਕੀਤੀ ਤੇ ਨਲਿਨੀ ਦੀ ਉਮਰ ਕੈਦ, ਉਹ ਫਾਂਸੀ ਸਜ਼ਾ ਉਮਰ ਕੈਦ 'ਚ ਬਦਲੀ ਤੇ ਉਹ ਬੱਚੀ 3 ਸਾਲਾਂ ਬਾਅਦ ਬਾਹਰ ਹੈ ਤੇ ਅੱਜ ਕੱਲ੍ਹ ਲੰਡਨ 'ਚ ਪੜ੍ਹ ਰਹੀ ਹੈ ਉਹ ਬੱਚੀ ਉਹਦੀ। ਸੋ ਇਸ ਲਈ ਉਹ ਪਹਿਲੂ ਮਤਲਬ ਕਿ ਉੱਥੇ ਇੱਕ ਸਮਝ ਆਉਂਦਾ ਕਿ ਔਰਤ ਦਾ ਦਰਦ ਮਹਿਸੂਸ ਕਰ ਸਕਦੀ ਹੈ। ਪਰ ਇਹ ਉਹ ਦੌਰ ਸੀ ਤੇ ਹੁਣ ਅੱਜ ਦੇ ਦੌਰ 'ਚ ਆ ਜਾਓ, ਉਹ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਕੱਟਦਿਆਂ ਮਤਲਬ ਕਿ ਇਹ 2 ਤਰ੍ਹਾਂ ਦੀ ਉਮਰ ਕੈਦ ਆਪਾਂ ਨੂੰ ਪਤਾ ਹੀ ਹੈ। ਹੁੰਦੀ ਹੈ ਕਿ ਦਿਨ ਰਾਤ ਮਿਲਾ ਕੇ 20 ਸਾਲ ਦੀ ਸਜ਼ਾ ਜੀ, ਇੱਕ 10 ਸਾਲ ਦੀ ਸਜ਼ਾ ਜੀ, ਇੱਕ ਹੁੰਦੀ ਹੈ ਕਿ ਨਹੀਂ ਜੀ ਟਿਲ ਡੈਥ ਤੱਕ ਉਮਰ ਕੈਦ। ਸੋ ਇੱਥੇ ਲਗਭਗ ਸਾਰਿਆਂ ਨੂੰ ਟਿਲ ਡੈਥ ਤੱਕ ਉਮਰ ਕੈਦ ਸੀ। ਪਰ ਹੁਣ 3 ਦਹਾਕੇ ਲਗਭਗ 30 ਸਾਲਾਂ ਤੋਂ ਵੱਧ ਦਾ ਵਕਫਾ ਇਹਨਾਂ ਨੂੰ ਅੰਦਰ
ਜੇਲ੍ਹਾਂ 'ਚ ਹੋ ਗਿਆ। ਤੇ ਜਦੋਂ ਇਹਨਾਂ ਦੀ ਸੁਣਵਾਈ ਤੇ ਗੌਰ ਹੋਈ ਤੇ ਇੱਕ ਕੈਦੀ ਦੇ ਉੱਤੇ ਇਸ ਗੱਲ ਦੇ ਉੱਤੇ ਆਈ ਕਿ ਉਹਦਾ ਕਾਰਜਕਾਲ ਵਧੀਆ ਰਿਹਾ, ਉਹਨੇ ਅੰਦਰ ਸਹੀ ਵਿਵਹਾਰ ਕੀਤਾ, ਉਹਦਾ ਵਿਵਹਾਰ ਮਾੜਾ ਨਹੀਂ ਸੀ, ਆਚਰਣ ਮਾੜਾ ਨਹੀਂ ਸੀ, ਇਸ ਲਈ ਉਹਦਾ ਉਹ ਆਧਾਰ ਬਣਾ ਕੇ ਉਹਦੀ ਰਿਹਾਈ ਦਾ ਸਾਹਮਣੇ ਆਇਆ। ਸੋ ਉਸੇ ਨੂੰ ਆਧਾਰ ਬਣਾ ਕੇ ਬਾਕੀਆਂ ਦੀ ਗੱਲ ਆਈ ਤੇ ਬਾਕੀ ਸਾਰੇ ਰਿਹਾ ਹੋ ਗਏ। ਪਰ ਇੱਥੇ ਸਜ਼ਾਵਾਂ ਪੂਰੀਆਂ ਨਹੀਂ ਹੋਈਆਂ ਸੀ ਅਜੇ। ਇੱਥੇ ਅਜੇ ਮਤਲਬ ਕਿ ਕਿਸੇ ਦੀ ਸਜ਼ਾ ਦਾ ਵਕਤ ਪੂਰਾ ਨਹੀਂ ਹੋਇਆ ਸੀ, ਕਿਉਂਕਿ ਟਿਲ ਡੈਥ ਤੱਕ ਦੀ ਉਮਰ ਕੈਦ ਸੀ। ਹਾਂਜੀ। ਤੇ ਉਹਦੇ ਨਾਲ ਹੀ ਮਤਲਬ ਕਿ ਇਹ ਪੈਰੋਲ ਤੇ ਆਉਂਦੇ ਰਹੇ ਨੇ ਬਾਹਰ, ਤੇ ਹੁਣ ਵੀ ਇੱਕ ਦੋ ਜਣੇ ਪੈਰੋਲ ਤੇ ਸੀ। ਤੇ ਇਸ ਸਭ ਦੇ ਵਿੱਚ ਜਦੋਂ ਉਹਨਾਂ ਦੀ ਰਿਹਾਈ ਹੁੰਦੀ ਆ ਤਾਂ ਇਹ ਸਵਾਲ ਫਿਰ ਖੜਾ ਹੁੰਦਾ ਜੀ ਕਿ ਜੇਕਰ ਤੁਸੀਂ ਉਹਨਾਂ ਦਾ ਵਿਵਹਾਰ ਦੇਖ ਸਕਦੇ ਹੋ, ਉਹਨਾਂ ਦੀ ਸਮਾਂ ਦੇਖ ਸਕਦੇ ਹੋ ਕਿ 3 ਦਹਾਕੇ ਹੋ ਗਏ, ਤੇ ਇੱਥੇ ਫਿਰ ਜਿਹੜੇ ਬੰਦੀ ਸਿੰਘ ਨੇ ਜਾਂ ਬੰਦੀ ਸਿੰਘਾਂ ਵਾਂਗੀ ਦੇਸ਼ ਦੀਆਂ ਹੋਰ ਜੇਲ੍ਹਾਂ 'ਚ ਹੋਰ ਮਾਮਲਿਆਂ 'ਚ ਕੈਦੀ ਨੇ, ਜਿਨ੍ਹਾਂ ਨੇ ਤੈਅ ਉਮਰ ਦੀ ਜਿਹੜੀ ਉਹਨਾਂ ਦੀ ਸਜ਼ਾ ਦਿੱਤੀ ਗਈ ਅਦਾਲਤ ਵੱਲੋਂ ਕਿ 20 ਸਾਲ ਹੈ, 15 ਸਾਲ ਹੈ, 27 ਸਾਲ ਹੈ, 5 ਸਾਲ ਹੈ, ਉਹ ਸਜ਼ਾ ਵੀ ਪੂਰੀ ਕਰ ਲਈ। ਜਿੰਨਾ ਸਮਾਂ ਦਿੱਤਾ ਉਹ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਉਹਨਾਂ ਦੀ ਰਿਹਾਈ ਕਿਉਂ ਨਹੀਂ? ਜੀ। ਸੋ ਕੀ ਇੱਕ ਪ੍ਰਧਾਨ ਮੰਤਰੀ ਦੇ ਕਾਤਲ ਹੁਣ ਸਮਾਜ ਲਈ ਖਤਰਨਾਕ ਨਹੀਂ ਹੈਗੇ? ਜੇ ਇਹ ਗੱਲ ਹੈ, ਜੇ ਦੂਸਰੇ ਪਾਸੇ ਤੁਸੀਂ ਕਹਿੰਦੇ ਹੋ ਕਿ ਹਾਂ ਜੀ ਇਹਨਾਂ ਨੇ ਮੁੱਖ ਮੰਤਰੀ ਮਾਰਿਆ ਪੰਜਾਬ ਦਾ, ਇਸ ਲਈ ਬਾਹਰ ਆ ਕੇ ਇਹਨਾਂ ਤੋਂ ਖਤਰਾ ਅਜੇ ਵੀ, ਤਾਂ ਭਾਈ ਫਿਰ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਮਾਰਿਆ ਉਹਨਾਂ ਤੋਂ ਖਤਰਾ ਤਾਂ ਵੱਧ ਹੋਊਗਾ, ਫਿਰ ਉਹਨਾਂ ਨੂੰ ਰਿਹਾ ਕਿਉਂ ਕਰਤਾ? ਤੇ ਜੇਕਰ ਕਾਨੂੰਨ ਬਣਿਆ, ਕਾਨੂੰਨ ਤੇ ਤੁਸੀਂ ਭਰੋਸਾ ਕਰਦੇ ਹੋ ਕਿ ਕਾਨੂੰਨ ਨੇ ਇੰਨੀ ਦੇਰ ਸਜ਼ਾ ਦਿੱਤੀ ਆ, ਤਾਂ ਜਿਸ ਤਰ੍ਹਾਂ ਦਾ ਵੀ ਕੈਦੀ ਹੈ ਤੇ ਜੇਲ੍ਹਾਂ ਦਾ ਸੁਧਾਰ ਕਰ ਹੁੰਦੀ ਹੈ, ਇੰਨੀ ਦੇਰ ਤਾਂ ਸੁਧਾਰ ਲਏ ਹੋਣੇ ਤੁਸੀਂ, ਫਿਰ ਤੇ ਦੁਬਾਰਾ ਉਸ ਜੁਰਮ ਵੱਲ ਨਾ ਜਾਣ, ਤੁਸੀਂ ਉਹਨੂੰ ਰਿਹਾ ਕਰੋ। ਸੋ ਇਸ ਲਈ ਜੇਕਰ ਉਹ ਦੁਬਾਰਾ ਆ ਕੇ ਗੁਨਾਹ ਕਰਦਾ ਤਾਂ ਫਿਰ ਪੁਲਿਸ ਹੈਗੀ ਆ ਤੁਹਾਡੇ ਕੋਲ, ਫਿਰ ਤੁਹਾਡੇ ਕੋਲ ਜੇਲ੍ਹਾਂ ਹੈਗੀਆਂ, ਫਿਰ ਤੁਹਾਡੇ ਕੋਲ ਕਾਨੂੰਨ ਹੈਗੇ, ਜੱਜ ਹੈਗੇ, ਅਦਾਲਤਾਂ ਹੈਗੀਆਂ। ਤੇ ਇਹਦਾ ਤਾਂ ਤੁਹਾਨੂੰ ਆਪਣੇ ਕਾਨੂੰਨ ਤੇ ਆਪਣੇ ਜੇਲ੍ਹਾਂ ਦੇ ਸਿਸਟਮ ਤੇ ਭਰੋਸਾ ਨਹੀਂਗਾ। ਜੀ। ਤੇ ਇੱਥੇ ਕਹਾਣੀ ਵੰਡ ਵੀ ਨਜ਼ਰ ਆਉਂਦੀ ਹੈ ਕਿ ਆ ਕਹਾਣੀ ਵੰਡ ਦਾ ਇੱਕ ਪ੍ਰਤੀਕ ਹੈ ਕਿ ਤੁਸੀਂ ਸਾਰਾ ਕੁਝ ਹੁਣ ਇਸੇ ਫਾਰਮੂਲੇ ਨੂੰ ਲਾਗੂ ਕਰ ਲਓ ਨਾ। ਫਿਰ ਜੇਕਰ ਉਸ ਘਟਨਾਕ੍ਰਮ ਦੇ ਵਿੱਚ ਰਾਜੀਵ ਗਾਂਧੀ ਦੇ ਕਤਲ ਦੇ ਮਾਮਲੇ 'ਚ ਇੱਕ ਕੈਦੀ ਦੇ ਆਧਾਰ ਤੇ ਬਾਕੀ 6 ਕੈਦੀਆਂ ਦੀ ਰਿਹਾਈ ਹੋ ਸਕਦੀ ਆ, ਤਾਂ ਫਿਰ ਉਹਨਾਂ 6 ਦੇ ਆਧਾਰ ਤੇ ਦੇਸ਼ ਭਰ ਦੀਆਂ ਜੇਲ੍ਹਾਂ 'ਚ ਬੰਦ ਬਾਕੀ ਕੈਦੀਆਂ ਦੀ ਰਿਹਾਈ ਕਿਉਂ ਨਹੀਂ ਹੋ ਸਕਦੀ? ਉਹਨਾਂ 'ਚ ਬੰਦੀ ਸਿੰਘ ਵੀ ਨੇ। ਫਿਰ ਇਸੇ ਨੂੰ ਆਧਾਰ ਬਣਾ ਲਓ ਕਿ ਭਾਈ ਇਸੇ ਆਧਾਰ ਤੇ ਅਸੀਂ ਰਿਹਾ ਕਰਦੇ ਹਾਂ। ਜੀ। ਪਰ ਇੱਛਾ ਸ਼ਕਤੀ ਤੇ ਵੀ ਆ, ਇਹ ਰਾਜਨੀਤੀਕਰਨ ਤੇ ਵੀ ਆ। ਹੁਣ ਇੱਕ ਕੈਦੀ ਦੀ ਰਿਹਾਈ ਕੇਜਰੀਵਾਲ ਦੇ ਦਸਤਖਤਾਂ ਕਰਕੇ ਰੁਕੀ ਹੋਈ ਆ, ਬੰਦੀ ਸਿੰਘ ਦੀ। ਇੱਕ ਕੈਦੀ ਦੀ ਰਿਹਾਈ ਕਰਨਾਟਕਾ ਦੇ ਮੁੱਖ ਮੰਤਰੀ ਦੇ ਦਸਤਖਤਾਂ ਕਰਕੇ ਰੁਕੀ ਹੋਈ ਹੈ ਜੀ। ਸੋ ਇੱਥੇ ਅਦਾਲਤ ਵੀ ਕਹਿ ਚੁੱਕੀ ਹੈ ਕਿ ਹਾਂ ਜੀ ਇਹ ਪਹਿਲੂਆਂ ਦੇ ਉੱਤੇ ਗੌਰ ਹੋਣਾ ਚਾਹੀਦਾ। ਉਹ ਗੌਰ ਹੁਣ ਸੂਬਾ ਸਰਕਾਰਾਂ ਕਿਉਂ ਨਹੀਂ ਕਰਦੀਆਂ? ਕੀ ਇਹ ਸਮੇਂ ਦਾ ਇੰਤਜ਼ਾਰ ਹੁੰਦਾ? ਭਾਜਪਾ ਕੋਈ ਸਮੇਂ ਦਾ ਇੰਤਜ਼ਾਰ ਕਰ ਰਹੀ ਹੈ ਕਿ ਜਦੋਂ ਸਾਨੂੰ ਲੱਗੂਗਾ ਕਿ ਅਸੀਂ ਇਹਨਾਂ ਦੀਆਂ ਭਾਵਨਾਵਾਂ ਨਾਲ ਖੇਡਣਾ ਹੈ, ਅਸੀਂ ਇਹਨਾਂ ਦੀਆਂ ਭਾਵਨਾਵਾਂ ਨੂੰ ਆਪਣੇ ਝੋਲੀ ਵੋਟਾਂ ਬਣਾ ਕੇ ਪਾਉਣਾ ਹੈ, ਤਾਂ ਅਸੀਂ ਦੇਖ ਦਾਂਗੇ, ਛੱਡ ਲਾਂਗੇ? ਕੀ ਕੇਜਰੀਵਾਲ ਲੱਗਦਾ ਕਿ ਜਦੋਂ ਮੈਨੂੰ ਲੱਗੂਗਾ ਕਿ ਹਾਂ ਇਹ ਹਥਿਆਰ ਮੈਨੂੰ ਚਲਾਉਣਾ ਚਾਹੀਦਾ, ਉਹਦੇ ਲਈ ਉਹ ਵੋਟ ਹਥਿਆਰ ਹੈ ਉਹ ਕਹਿੰਦੀ, ਤੇ ਉਸ ਵੇਲੇ ਅਸੀਂ ਇਸ ਨੂੰ ਮਤਲਬ ਕਿ ਹਥਿਆਰ ਨੂੰ ਚਲਾ ਲਾਂਗੇ? ਕੀ ਉਹ ਇਹਨਾਂ ਨੂੰ ਹਥਿਆਰਾਂ ਵਜੋਂ, ਰਾਜਨੀਤਿਕ ਚਾਲਾਂ ਵਜੋਂ, ਰਾਜਨੀਤਿਕ ਵੋਟਾਂ ਵਜੋਂ ਵਰਤਣਾ ਚਾਹੁੰਦੇ ਨੇ? ਇਹ ਖਦਸ਼ਾ ਖੜਾ ਹੈ। ਸੋ ਕਿਤੇ ਨਾ ਕਿਤੇ ਇਸ ਘਟਨਾਕ੍ਰਮ ਨੇ, ਇਸ ਰਾਜੀਵ ਗਾਂਧੀ ਦੇ ਕਾਤਲਾਂ ਦੀ ਰਿਹਾਈ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇੱਕ ਹੋਰ ਮੁੱਦਾ ਵੀ ਦਿੱਤਾ ਹੈ, ਸਵਾਲ ਵੀ ਦਿੱਤਾ ਹੈ। ਪਰ ਸਵਾਲ ਇਹ ਹੈ ਕਿ ਉਹਦੇ ਲਈ ਲੜਾਈ ਕੀ ਗੰਭੀਰਤਾ ਨਾਲ ਲੜ ਰਹੀਆਂ ਨੇ ਸਾਡੀਆਂ ਪੰਥਕ ਧਿਰਾਂ, ਜਾਂ ਸਿਰਫ ਉਹ ਬਸ ਜਿੰਨਾ ਕੁ ਸਮਾਂ ਆਉਂਦਾ ਰੌਲਾ ਪਾਇਆ, ਜਿੰਨਾ ਕੁ ਮੈਮੋਰੈਂਡਮ ਦਿੱਤਾ ਕਿ ਤਾਂ ਕਿ ਅਸੀਂ ਕੋਈ ਨਿਸ਼ਾਨੇ ਤੇ ਨਾ ਰਹੀਏ, ਸਾਡੇ ਕੋਈ ਅਹੁਦੇ ਪਦਵੀਆਂ, ਸਾਡੇ ਕੋਈ ਕੁਰਸੀਆਂ ਨਾ ਖਿਸਕ ਜਾਣ, ਇਸ ਲਈ ਅਸੀਂ ਦਿਖਾਵੇ ਦੀ ਯੋਗੀ ਗੱਲਬਾਤ ਕਰਦੇ ਹਾਂ, ਜਾਂ ਸਹੀ ਮਾਮਲੇ 'ਚ ਇਹਨਾਂ ਮਾਮਲਿਆਂ 'ਚ ਪੈਰਵੀ ਕਰ ਵੀ ਰਹੇ ਹਾਂ? ਇਹ ਵੀ ਸੋਚਣ ਦੀ ਲੋੜ ਹੈ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਬ੍ਰਿਟੇਨ ਦੀ ਜਾਂ ਇੰਡੀਆ ਦੀ ਵੀ ਕਰ ਲੈਂਦੇ ਹਾਂ ਨਾਲੋਂ ਨਾਲ। ਇੱਥੇ ਜ਼ੋਰ ਦਿੱਤਾ ਜਾ ਰਿਹਾ ਲਗਾਤਾਰ ਵੀ ਆਪਾਂ ਡਿਜੀਟਲ ਇੰਡੀਆ ਬਣਾਉਣਾ ਵਾ, ਕੈਸ਼ਲੈਸ ਇਕੋਨਮੀ ਦੀਆਂ ਗੱਲਾਂ ਵੀ ਸੁਣਦੇ ਹਾਂ ਵੀ ਕੈਸ਼ ਨਹੀਂ ਹੋਣੀ ਇਕੋਨਮੀ ਦੇ ਵਿੱਚ। ਉਹ ਗੱਲ ਵੱਖਰੀ ਹੈ ਵੀ ਚਲੋ ਉਹ ਸਾਰਿਆਂ ਦੇ ਹੱਥ ਦੇ ਵਿੱਚ ਉਹ ਕਾਰਡ ਆਉਣ, ਡੈਬਿਟ ਕ੍ਰੈਡਿਟ ਜਿਹਨਾਂ ਨੂੰ ਕਿਹਾ ਜਾਂਦਾ। ਪਰ ਹੁਣ ਇੱਕ ਨਵੀਂ ਗੱਲ ਸੁਣ ਰਿਹਾ ਵੀ ਬ੍ਰਿਟੇਨ ਜੇ ਨਗਦੀ ਵੱਲ ਮੁੜ ਰਿਹਾ ਹੈ ਤੇ ਫਿਰ ਅਸੀਂ ਕਿਉਂ ਵੱਧ ਰਹੇ ਹਾਂ ਡਿਜੀਟਲ ਵੱਲ? ਪ੍ਰਵੀਨ ਜੀ, ਜੇਕਰ ਮੈਂ ਭਾਰਤ ਦੀ ਗੱਲ ਕਰਾਂ ਤਾਂ ਨੋਟਬੰਦੀ ਤੋਂ ਬਾਅਦ ਹੀ ਇਸ ਗੱਲ ਨੂੰ ਮਤਲਬ ਕਿ ਜ਼ੋਰ ਫੜਦਾ ਜਾ ਰਿਹਾ ਸੀ ਕਿ ਅਸੀਂ ਪਲਾਸਟਿਕ ਮਨੀ ਵੱਲ ਜਾਣਾ, ਤੇ ਉਸ ਦੇ ਲਈ ਦੱਬ ਕੇ ਕ੍ਰੈਡਿਟ ਕਾਰਡ, ਡੈਬਿਟ ਕਾਰਡ ਬਣੇ। ਤੇ ਮਤਲਬ ਮਿਡਲ ਪਰਿਵਾਰਾਂ ਲਈ ਉਹ ਕਿਤੇ ਲਾਹੇਵੰਦ ਵੀ ਸਾਬਤ ਹੋਏ ਤੇ ਮੁਸੀਬਤ ਦਾ ਕਾਰਨ ਵੀ ਬਣੇ। ਮਤਲਬ ਜਿਹੜੀ ਚੀਜ਼ ਕਈ ਵਾਰ ਲੈ ਨਹੀਂ ਪਾਉਂਦੇ ਸੀ, ਉਹ ਡੈਬਿਟ ਕ੍ਰੈਡਿਟ ਕਾਰਡਾਂ ਤੇ ਲਈ ਤੇ ਬਾਅਦ ਚੋਂ ਕਿਸ਼ਤਾਂ 'ਚ ਕਟਾ ਕੇ ਕਈਆਂ ਨੇ ਆਪਣੀ ਘਰ-ਬਾਰ, ਆਪਣੀ ਕਾਰ ਗੱਡੀ, ਕੋਈ ਚੀਜ਼ਾਂ ਘਰ 'ਚ ਸਹੂਲਤਾਂ ਨਹੀਂ ਉਹ ਬਣਾਈਆਂ ਵੀ। ਪਰ ਕਈ ਜ਼ਿਆਦਾਤਰ ਅਜਿਹੇ ਹੁੰਦੇ ਨੇ ਜਿਹੜੇ ਕ੍ਰੈਡਿਟ ਕਾਰਡ ਦੀ ਉਲਝਣ 'ਚ ਅਜਿਹੇ ਉਲਝਦੇ ਨੇ ਮੁੜ ਕੇ ਉੱਠ ਨਹੀਂ ਹੁੰਦਾ।
ਜੀ ਜੀ। ਉਹਦੀ ਉਦਾਹਰਨ ਵੱਡੀ ਆਪਣੇ ਕੋਲ ਆਪਣੇ ਕਿਸਾਨ ਪਰਿਵਾਰਾਂ ਦੀ ਲਿਮਟਾਂ ਵਾਲੀ ਪਈ ਆ ਹਾਂਜੀ ਹਾਂਜੀ। ਕਿ ਲਿਮਟਾਂ ਬਣਾ ਕੇ ਕਿਵੇਂ ਫਿਰ ਆਪਣੇ ਘਰਾਂ 'ਚ ਟਰੈਕਟਰ ਬਾੜ ਕੇ ਪ੍ਰਾਈਵੇਟ ਕੰਪਨੀਆਂ ਨੇ ਹਾਲ ਕੀ ਕੀਤਾ, ਆਪਾਂ ਤੋਂ ਜ਼ਮੀਨਾਂ ਖੋਹਣ ਤੱਕ ਵਾਲੇ ਮਾਮਲੇ ਜਾਂਦੇ ਨੇ। ਉਸੇ ਤਰ੍ਹਾਂ ਸ਼ਹਿਰਾਂ ਦੇ ਵਿੱਚ ਕ੍ਰੈਡਿਟ ਕਾਰਡ ਦੇ ਕੇ ਬੰਦੇ ਨੂੰ ਅਜਿਹੀਆਂ ਚੀਜ਼ਾਂ 'ਚ ਉਲਝਾ ਕੇ ਬਾਅਦ 'ਚੋਂ ਫਿਰ ਉਹ ਘਰਾਂ 'ਚ ਤਣਾਅ 'ਚੋਂ ਲੜਾਈਆਂ 'ਚੋਂ ਕੁੱਟਮਾਰ 'ਚੋਂ ਤਲਾਕ ਤੱਕ ਦੇ ਮਾਮਲੇ ਸਾਹਮਣੇ ਆਉਂਦੇ ਨੇ। ਆਉਂਦੇ ਪਰ ਭਾਰਤ ਤਾਂ ਇਹ ਤੋਂ ਵੀ ਅੱਗੇ ਜਾ ਰਿਹਾ। ਜੀ। ਹੁਣ ਤੁਸੀਂ ਡੈਬਿਟ ਕਾਰਡ ਰਾਹੀਂ ਜੇ ਸ਼ਾਪਿੰਗ ਕਰ ਸਕਦੇ ਹੋ ਤਾਂ ਤੁਸੀਂ ਡੈਬਿਟ ਕਾਰਡ ਰਾਹੀਂ ਆਪਣੇ ਖਾਤੇ 'ਚੋਂ ਪੈਸੇ ਨਗਦ ਕਢਾ ਤਾਂ ਸਕਦੇ ਹੋ ਨਾ। ਪਰ ਹੁਣ ਕਹਿੰਦੇ ਈ ਨੋਟ ਆ ਜਾਊਗਾ ਜੀ। ਮਤਲਬ ਤੁਹਾਡੇ ਕੋਲ ਕਰੰਸੀ ਨਾਂ ਦੀ ਕੋਈ ਚੀਜ਼ ਹੀ ਨਹੀਂ। ਅੱਛਾ। ਬਸ ਤੁਹਾਨੂੰ ਫੋਨ 'ਚ ਲੱਗੂਗਾ ਕਿ ਤੁਹਾਡੇ ਕੋਲ ਇੰਨੇ ਪੈਸੇ ਹੈਗੇ ਨੇ। ਈ ਰੁਪਈਆ। ਜੀ ਜੀ। ਮਤਲਬ ਤੁਸੀਂ ਰੁਪਈਆ ਦੇਖਣਾ ਵੀ ਵਰਤਣਾ ਵੀ ਉਹਦਾ ਬਿਲਕੁਲ ਫੀਲਿੰਗ ਹੀ ਨਹੀਂ ਆਉਣੀ ਤੁਹਾਨੂੰ। ਉਹ ਤੁਸੀਂ ਦੇਖਿਆ ਇੱਕੋ ਬਣਦੀਆਂ ਹੁੰਦੀਆਂ ਨੇ ਪੇਂਟਿੰਗ ਟਾਈਪ। ਜੀ ਜੀ। ਕਿ ਤੁਸੀਂ ਸੜਕ ਤੇ ਜਾ ਰਹੇ ਹੋ ਤੇ ਉਹ ਅਚਾਨਕ ਤੁਹਾਨੂੰ ਲੱਗਦਾ ਕਿ ਮੂਹਰੇ ਬਹੁਤ ਵੱਡਾ ਟੋਆ ਹੈ। ਹਾਂਜੀ ਪਰ ਹਾਂਜੀ। ਉਹ ਟੋਆ ਹੁੰਦਾ ਨਹੀਂਗਾ। ਹਾਂਜੀ ਉਹ ਹਾਂਜੀ। ਅਸਲ 'ਚ ਉਹ ਪੇਂਟਿੰਗ ਅੱਜ ਕੱਲ੍ਹ ਇਹੋ ਜਿਹੀ ਬਣਦੀਆਂ ਨੂੰ ਮਤਲਬ ਕਿਹੜਾ ਵੱਖਰਾ ਨਾਂ ਦਿੱਤਾ ਜਾਂਦਾ ਕੁਛ ਨਾ 3D ਜਾਂ ਟਾਈਪ। ਇਹਨੂੰ ਹੈ ਨਾ 3D ਪ੍ਰਿੰਟਿੰਗ ਜਾਂ ਹਾਂਜੀ। ਉਹਨੂੰ ਜੇਕਰ ਅਸੀਂ ਪੁਰਾਣੀ ਰਵਾਇਤ 'ਚ ਕਹੀਏ ਤਾਂ ਮ੍ਰਿਗ ਤ੍ਰਿਸ਼ਨਾ। ਸੋ ਹੁਣ ਤੁਹਾਡੇ ਕੋਲ ਈ ਰੁਪਈਆ ਮੋਦੀ ਜੀ ਕਹਿੰਦੇ ਮਿਰਗ ਤ੍ਰਿਸ਼ਨਾ ਵਰਗਾ ਹੋਊਗਾ। ਉਹ ਜੀ। ਤੁਹਾਨੂੰ ਦਿਖੂਗਾ ਪਰ ਹੋਊਗਾ ਨਹੀਂ। ਤੇ ਇਹ ਤਾਂ ਇਸ ਕਦਰ ਉਹ ਹੋਰ ਵੀ ਖਤਰਨਾਕ ਹੈ। ਜੀ ਜੀ। ਕਿਉਂਕਿ ਬ੍ਰਿਟੇਨ ਨੇ ਇਹ ਚੀਜ਼ ਨੂੰ ਹੰਢਾਇਆ ਤੇ ਬ੍ਰਿਟੇਨ ਹੁਣ ਇਸ ਚੀਜ਼ ਦੀ ਉਦਾਹਰਨ ਬਣ ਕੇ ਜਿਹੜੇ ਇਹਨਾਂ ਚੀਜ਼ਾਂ 'ਚ ਮੋਹਰੀ ਸੀਗੇ, ਜਿਹੜੇ ਸਭ ਤੋਂ ਪਹਿਲਾਂ ਇਹਨਾਂ ਚੀਜ਼ਾਂ 'ਚ ਮੋਹਰੇ ਆਏ, ਅੱਜ ਉਹ ਕਹਿੰਦੇ ਪੇਨ ਆਫ ਪੇਇੰਗ। ਉੱਥੇ ਦੀ ਇੱਕ ਯੂਨੀਵਰਸਿਟੀ ਹੈ ਪ੍ਰਵੀਨ ਜੀ, ਯੂਨੀਵਰਸਿਟੀ ਆਫ ਕੋਨੋਂਗੀ ਆਫ ਦੇ ਉਹਨਾਂ ਨੇ ਇੱਕ ਮਤਲਬ ਕਿ ਉੱਥੇ ਦੇ ਪ੍ਰੋਫੈਸਰਾਂ ਨੇ ਇੱਕ ਸਰਵੇ ਕੀਤਾ। ਉਸ ਸਰਵੇ ਦੇ ਹਵਾਲੇ ਨਾਲ ਉਹਨਾਂ ਨੇ ਇਸ ਗੱਲ ਦੇ ਉੱਤੇ ਮਤਲਬ ਕਿ ਤੱਥ ਸਾਹਮਣੇ ਲਿਆਂਦੇ ਕਿ ਉੱਥੇ ਦੀ ਨੌਜਵਾਨ ਪੀੜ੍ਹੀ ਵੀ, ਜਿਹੜੇ ਨੌਜਵਾਨ ਬੱਚੇ ਨੇ, ਉਹ ਵੀ ਹੁਣ 50% ਹੀ ਨਗਦੀ ਵੱਲ ਮੁੜਨਾ ਚਾਹੁੰਦੇ ਨੇ ਜਾਂ ਮੁੜੇ ਆਏ ਨੇ ਲਗਭਗ। ਉਹਦੀ ਉਦਾਹਰਨ ਵੀ ਇਸ ਕਦਰ ਦਿੱਤੀ ਗਈ, ਕਹਿੰਦੇ ਕਿ ਇਸ ਸਾਲ ਦੇ ਵਿੱਚ ਬ੍ਰਿਟੇਨ ਦੇ ਜਿਹੜੇ ਪੋਸਟ ਆਫਿਸ ਨੇ, ਮਤਲਬ ਡਾਕਖਾਨੇ ਨੇ, ਜਿੱਥੋਂ ਬੈਂਕ ਦੇ ਰੂਪ ਦੇ ਵਿੱਚ ਜਿਹੜੇ ਹੈਗੇ ਨੇ, ਉੱਥੇ ਤੋਂ 9,000 ਕਰੋੜ ਰੁਪਈਆ ਨਗਦ ਕੈਸ਼ ਕਢਾਇਆ ਗਿਆ। ਕਿਆ ਬਾਤ। ਮਤਲਬ ਇਹ ਆਪਣੇ ਆਪ ਦੇ ਵਿੱਚ ਵੱਡਾ ਅੰਕੜਾ ਹੈ, ਜੋ ਕਹਿੰਦੇ ਕਿ ਇੱਕ ਮਹੀਨੇ 'ਚ ਸਭ ਤੋਂ ਜ਼ਿਆਦਾ, ਇੱਕ ਮਹੀਨੇ ਦੇ ਅੰਕੜੇ ਨੇ। ਬ੍ਰਿਟੇਨ ਦੇ ਡਾਕਖਾਨੇ ਦੇ ਵਿੱਚੋਂ ਲੰਘੇ ਅਗਸਤ ਮਹੀਨੇ ਦੇ ਅੰਕੜੇ ਨੇ ਕਿ ਅਗਸਤ ਮਹੀਨੇ ਦੇ ਵਿੱਚ 9,000 ਕਰੋੜ ਰੁਪਈਆ ਕੈਸ਼ ਕਢਾਇਆ ਗਿਆ ਜੀ। ਤੇ ਇਹ ਹੁਣ ਔਸਤਨ ਬਣਦਾ ਜਾ ਰਿਹਾ। ਕਹਿੰਦੇ ਹਰ ਮਹੀਨੇ ਏਦਾਂ ਲੋਕ ਨਗਦੀ ਕਢਾਉਣ ਲੱਗ ਗਏ। ਬੇਸ਼ੱਕ ਪ੍ਰਵੀਨ ਜੀ, ਨਗਦੀ ਦੀ ਵਰਤੋਂ ਨਾਲ ਮਤਲਬ ਤੁਹਾਡੇ ਵਿਆਜ ਦੇ ਉੱਤੇ ਇਫੈਕਟ ਪੈਂਦਾ। ਜੇਕਰ ਤੁਹਾਡਾ ਖਾਤੇ 'ਚ ਪੈਸਾ ਪਿਆ ਤਾਂ ਤੁਹਾਨੂੰ 4% ਆਪਣੇ ਭਾਰਤ ਦੇ ਹਿਸਾਬ ਨਾਲ ਦੇਖੀਏ ਤਾਂ ਸੇਵਿੰਗ ਖਾਤੇ ਦੇ 4% ਦੇ ਹਿਸਾਬ ਨਾਲ ਵਿਆਜ ਮਿਲ ਜਾਂਦਾ ਜੀ ਜੀ। ਦੂਸਰਾ, ਨਗਦੀ ਰੱਖਣ ਨਾਲ ਥੋੜਾ ਜਿਹਾ ਆਪਾਂ ਨੂੰ ਮਤਲਬ ਕਿ ਅੱਜ ਕੱਲ੍ਹ ਲੁੱਟਾਂ ਖੋਹਣ ਦਾ ਜਿਵੇਂ ਡਰ ਹੈ, ਉਹ ਡਰ ਰਹਿੰਦਾ ਹੈ ਕਿ ਇਸ ਲਈ ਬੰਦੇ ਨੂੰ ਲੱਗਦਾ ਕਿ ਡੈਬਿਟ ਕਾਰਡ ਰਾਹੀਂ ਪੇਮੈਂਟ, ਕ੍ਰੈਡਿਟ ਕਾਰਡ ਰਾਹੀਂ ਪੇਮੈਂਟ, ਗੂਗਲ ਪੇ ਰਾਹੀਂ ਪੇਮੈਂਟ, ਪੇਟੀਐਮ ਰਾਹੀਂ ਪੇਮੈਂਟ, ਇਹ ਦੌਰ। ਪਰ ਬ੍ਰਿਟੇਨ ਦੇ ਇਹ ਸਰਵੇ ਨੇ ਇੱਕ ਗੱਲ ਸਾਹਮਣੇ ਲਿਆਂਦੀ। ਉਹ ਕਹਿੰਦੇ ਕਿ ਸਭ ਤੋਂ ਖਤਰਨਾਕ ਹੈ ਮੋਬਾਈਲ ਰਾਹੀਂ ਪੇਮੈਂਟ ਹੋਣਾ ਜੀ, ਕਿ ਉਹਦੇ ਵਿੱਚ ਬਿਲਕੁਲ ਵੀ ਦਰਦ ਨਹੀਂ ਹੁੰਦਾ। ਬਿਲਕੁਲ ਸਹੀ ਹੈ। ਮੋਬਾਈਲ ਰਾਹੀਂ ਗੂਗਲ ਪੇ ਜਾਂ ਪੇਟੀਐਮ ਵਗੈਰਾ ਅਜਿਹੀਆਂ ਚੀਜ਼ਾਂ ਰਾਹੀਂ ਜਦੋਂ ਅਸੀਂ ਟ੍ਰਾਂਜੈਕਸ਼ਨ ਕਰਦੇ ਹਾਂ ਤਾਂ ਸਾਨੂੰ ਪੀੜ ਮਹਿਸੂਸ ਹੀ ਨਹੀਂ ਹੁੰਦੀ, ਪੈਸੇ ਜਾਣ ਦਾ ਦਰਦ ਮਹਿਸੂਸ ਹੀ ਨਹੀਂ ਹੁੰਦਾ। ਉਹ ਤੋਂ ਘੱਟ ਥੋੜਾ ਜਿਹਾ ਦਰਦ ਮਹਿਸੂਸ ਹੁੰਦਾ ਹੈ, ਕਹਿੰਦੇ ਜਦੋਂ ਅਸੀਂ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਰਾਹੀਂ ਪੇਮੈਂਟ ਕਰਦੇ, ਉੱਥੇ ਥੋੜਾ ਜਿਹਾ ਮਹਿਸੂਸ ਹੁੰਦਾ ਹੈ ਕਿ ਹਾਂ ਯਾਰ, ਅਸੀਂ ਕਾਰਡ ਜਦੋਂ ਦਿੰਨੇ ਆ, ਕਾਰਡ ਅਸੀਂ ਲੈਨੇ ਆ, ਉਸ ਸਮੇਂ ਲੱਗਦਾ ਕਿ ਇੰਨੇ ਪੈਸੇ ਗਏ। ਪਰ ਕਹਿੰਦੇ ਅਸਲ ਦਰਦ ਉਦੋਂ ਮਹਿਸੂਸ ਹੁੰਦਾ ਹੈ ਜਦੋਂ ਅਸੀਂ ਨੋਟਾਂ 'ਚੋਂ ਨੋਟ ਗਿਣ ਕੇ ਦਿੰਨੇ ਆ ਤੇ ਬਾਕੀ ਬਚੇ ਨੋਟ ਸਾਨੂੰ ਫਿਰ ਲੱਗਦਾ ਕਿ ਥੋੜੇ ਰਹਿ ਗਏ। ਹਾਂਜੀ, ਦਰਦ ਹੀ ਕਹਿੰਦੇ ਪੇਨ। ਜੇਕਰ ਤੁਹਾਨੂੰ ਪੈਸੇ ਅਦਾ ਕਰਨ ਲੱਗੇ ਪੇਨ ਨਹੀਂ ਹੁੰਦਾ, ਸਮਝ ਲਓ ਤੁਹਾਨੂੰ ਲੁੱਟਿਆ ਜਾ ਰਿਹਾ। ਤੇ ਇਸ ਲਈ ਕਹਿੰਦੇ ਕਿ ਸਭ ਤੋਂ ਵਧੀਆ ਬ੍ਰਿਟੇਨ ਨੇ ਇਸ ਗੱਲ ਵੱਲ ਮੁੜਨਾ ਸ਼ੁਰੂ ਕੀਤਾ ਕਿ ਅਸੀਂ ਹੁਣ ਨਗਦੀ ਅਦਾਇਗੀ ਕਰਾਂਗੇ। ਆਪਾਂ ਪਹਿਲਾਂ ਵੀ ਗੱਲ ਕਰਕੇ ਹਟੇ ਕਿ ਭਾਰਤ 'ਚ ਅਜੇ ਵੀ 76% ਲੋਕ ਰਾਸ਼ਨ ਨਗਦੀ ਰਾਹੀਂ ਖਰੀਦਦੇ ਨੇ। ਭਾਰਤ 'ਚ ਅਜੇ ਵੀ 50% ਲੋਕ ਟਿਕਟਾਂ ਜਿਹੜੀਆਂ ਰੇਲਵੇ ਦੀਆਂ ਜਾਂ ਬੱਸਾਂ ਦੀਆਂ, ਉਹ ਨਗਦੀ ਰਾਹੀਂ ਖਰੀਦਦੇ ਨੇ। ਪਰ ਸਾਡੀ ਨੌਜਵਾਨ ਪੀੜ੍ਹੀ ਔਰ ਸਾਡੀਆਂ ਨੌਕਰੀ ਪੇਸ਼ੇ ਵਾਲੀ ਪੀੜ੍ਹੀਆਂ, ਜਿਹੜੇ ਲੋਕ ਨੇ, ਉਹ ਲਗਾਤਾਰ ਡਿਜੀਟਲ ਦੇ ਹਵਾਲੇ ਹੁੰਦੇ ਜਾ ਰਹੇ ਨੇ, ਜਿਹਦੇ ਕਾਰਨ ਸਾਡੇ ਘਰਾਂ ਦਾ ਬਜਟ ਵਿਗੜ ਰਿਹਾ, ਸਾਡੇ ਘਰਾਂ ਦੇ ਖਰਚੇ ਵੱਧ ਰਹੇ ਨੇ ਤੇ ਡਿਜੀਟਲ ਇੰਡੀਆ ਦੇ ਨਾਂ ਦੇ ਉੱਤੇ ਤੁਹਾਡੀ ਜੇਬ ਕੱਟਣ ਦੀ ਤਿਆਰੀ ਇੱਕ ਮਹਿਸੂਸ ਹੋ ਰਹੀ ਹੈ ਕਿ ਕਾਰਪੋਰੇਟ ਕੰਪਨੀ ਹੈ। ਕਿਉਂਕਿ ਮਾਲ 'ਚ ਜਾ ਕੇ ਰਾਸ਼ਨ ਖਰੀਦਣਾ ਜੀ,
ਮਤਲਬ ਆਪਣੇ ਆਪ ਤੁਹਾਨੂੰ ਲੁਭਾਉਣਾ ਹੈ ਕਿ ਇੰਨੀਆਂ ਚੀਜ਼ਾਂ ਪਈਆਂ, ਤੁਹਾਨੂੰ ਲੱਗਦਾ ਇਹ ਵੀ ਲੈ ਲਓ, ਜਿਹੜੀ ਨਹੀਂ ਲੋੜ ਤੁਸੀਂ ਉਹ ਵੀ ਲਿਆਉਂਦੇ ਹੋ ਕਿ ਕੋਈ ਨਾ ਕ੍ਰੈਡਿਟ ਕਾਰਡ ਰਾਹੀਂ ਉਹ ਦੇਣਾ। ਬੱਚੇ ਤਾਂ ਇਹ ਮਹਿਸੂਸ ਕਰਦੇ ਨੇ ਕਿ ਕੁਝ ਨਹੀਂ ਹੁੰਦਾ, ਪਰ ਕ੍ਰੈਡਿਟ ਵੀ ਤਾਂ ਤਾਰਨਾ ਹੈ। ਬਿਲਕੁਲ ਬਿਲਕੁਲ। ਤੇ ਡੈਬਿਟ ਕਾਰਡ 'ਚ ਪੈਸੇ ਤੁਹਾਡੇ ਹੀ ਨੇ ਨਾ, ਤੇ ਫਿਰ ਉਹ ਅਖੀਰਲਾ ਹਫਤਾ ਘਰ 'ਚ ਕਲੇਸ਼ ਦਾ ਕਾਰਨ ਬਣ ਜਾਂਦਾ ਜਦੋਂ ਮਹੀਨਾ ਮੁੱਕਣ ਤੇ ਆਉਂਦਾ। ਇਸ ਲਈ ਨਗਦੀ ਵੱਲ ਜੇ ਬ੍ਰਿਟੇਨ ਮੁੜ ਰਿਹਾ ਤਾਂ ਭਾਰਤ ਨੂੰ ਵੀ ਸਮੇਂ ਰਹਿੰਦੇ ਆ, ਹੋਰ ਮੁਲਕਾਂ ਨੂੰ ਵੀ ਸਮੇਂ ਰਹਿੰਦੇ ਆ ਸਮਝਣਾ ਪੈਣਾ ਕਿ ਪੇਨ ਆਫ ਪੇਇੰਗ, ਮਤਲਬ ਅਦਾ ਕਰਨ ਲੱਗੇ, ਅਦਾਇਗੀ ਕਰਨ ਲੱਗੇ, ਜੇ ਤੁਹਾਨੂੰ ਦਰਦ ਮਹਿਸੂਸ ਹੁੰਦਾ ਸਮਝ ਲਓ ਤੁਸੀਂ ਆਪਣੀ ਕਮਾਈ ਦੀ, ਆਪਣੀ ਮਿਹਨਤ ਦਾ ਮੁੱਲ ਮਹਿਸੂਸ ਕਰਦੇ ਹੋ। ਇਹ ਕਾਰਡ, ਇਹ ਨਗਦ ਅਦਾਇਗੀ ਦੇ ਮੁਕਾਬਲੇ ਕਾਰਡਾਂ ਦੀ ਅਦਾਇਗੀ ਤੁਹਾਨੂੰ ਦਰਦ ਮਹਿਸੂਸ ਨਹੀਂ ਹੋਣ ਦੇਗੀ ਤੇ ਤੁਸੀਂ ਆਪਣਾ ਕਿੰਨਾ ਕੁਝ ਗਵਾ ਸਕਦੇ ਹੋ। ਜਿਹੜੇ ਇੰਡੀਆ ਦੇ ਵਿੱਚ ਧੜਾ ਧੜ ਕ੍ਰੈਡਿਟ ਕਾਰਡ ਬਣੇ ਨਾ, ਉਹਨਾਂ ਲੋਕਾਂ ਨੂੰ ਐ ਲੱਗਾ ਕਿ ਜਿਵੇਂ ਫ੍ਰੀ ਦੇ ਪੈਸੇ ਮਿਲੇ ਹੁੰਦੇ ਆ। ਮੰਨ ਲਓ ਪਹਿਲਾਂ ਮਾਮੂਲੀ ਜੀ ਗੱਲ ਆ, ਪਹਿਲਾਂ 50,000 ਦੀ ਲਿਮਟ ਹੁੰਦੀ ਹੈ, ਫਿਰ ਉਹ ਤੁਹਾਡੀ ਵਧਾ ਕੇ ਲੱਖ ਦੀ ਕਰ ਦਿੰਦੇ ਆ। ਮੈਂ ਕਈ ਬੰਦੇ ਇਹੋ ਜਿਹੇ ਵੇਖੇ ਜਿਨ੍ਹਾਂ ਨੇ 50,000 ਰੁਪਇਆ ਲੈ ਲਿਆ ਕ੍ਰੈਡਿਟ, ਬਾਅਦ ਦੇ ਵਿੱਚ ਉਹਦਾ 60-65,000 ਰੁਪਇਆ ਮੁੜਿਆ, ਕਿਉਂਕਿ 52-53 ਦਿਨਾਂ ਬਾਅਦ ਉਹਨੂੰ ਵਿਆਜ ਬਹੁਤ ਜ਼ਿਆਦਾ ਪੈਂਦੀ ਹੈ। ਬਿਲਕੁਲ। ਇਹ ਇੱਕ ਦਿਨ ਸਾਡੇ ਟੀਚਰ ਨੇ ਵੀ ਕਿਹਾ, ਉਹ ਕਹਿੰਦੇ ਕੋਈ ਸਿਆਣਪ ਇਹ ਨਹੀਂ ਕਿ ਪੈਸਾ ਆਉਣ ਤੋਂ ਪਹਿਲਾਂ ਪੈਸਾ ਖਰਚ ਦਿਓ। ਬਿਲਕੁਲ। ਹਾਂ, ਸਾਡੀ ਜ਼ਿੰਦਗੀ ਦੇ ਵਿੱਚ ਵੀ ਚੀਜ਼ਾਂ ਲਾਗੂ ਹੁੰਦੀਆਂ ਨੇ ਕਿ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਆਪਾਂ ਕਹਿੰਦੇ ਸਰਫਾ ਕਰਨਾ, ਜਾਂ ਜਦੋਂ ਆਪਾਂ ਪੈਸੇ ਗਿਣ ਕੇ ਦਿੰਨੇ ਆ, ਜੇ ਆਪਾਂ 100 ਰੁਪਏ ਦਾ ਨੋਟ ਤੜਾ ਲਿਆ ਤੇ ਆਪਣੇ ਜਦੋਂ 60-70 ਲੱਗੇ ਤਾਂ ਆਪਾਂ ਕਹਿੰਦੇ 30 ਰਹਿ ਗਏ ਮਗਰ। ਪਰ ਇਹ ਜਿਹੜੀ ਨੋਟ ਟੁੱਟਿਆ ਤੇ ਗਿਆ, ਬਿਲਕੁਲ ਨੋਟ ਟੁੱਟਿਆ ਤੇ ਗਿਆ। ਹਾਂਜੀ ਬਿਲਕੁਲ, ਆਪਣੇ ਮੰਨਿਆ ਜਾਂਦਾ ਹੈ। ਖੈਰ ਇਹ ਗੱਲਾਂ ਪੇਂਡੂ ਸੱਭਿਆਚਾਰ 'ਚ ਸੀਗੀਆਂ ਕਿ ਕਿਵੇਂ ਤੁਸੀਂ ਖਰਚ ਕਰਨਾ, ਬੱਚਤ ਕਰਨੀ ਹੈ, ਕਿਵੇਂ ਤੁਸੀਂ ਪੈਸਾ ਬਚਾਉਣਾ ਹੈ, ਕਿਵੇਂ ਤੁਹਾਨੂੰ ਪਤਾ ਲੱਗਦਾ ਕਿ ਹੁਣ ਇੰਨੇ ਕੁ ਰਹਿ ਗਏ। ਪਰ ਇਹ ਚੀਜ਼ਾਂ ਤਾਂ ਗਾਂਹ ਸਗੋਂ ਲਿਜਾਣ ਦੀ ਲੋੜ ਸੀ। ਅਸੀਂ ਉੱਥੇ ਹੀ ਉਹਨਾਂ ਨੂੰ ਸੀਮਤ ਕਰ ਰਹੇ ਹਾਂ ਤੇ ਉਲਟਾ ਉਹਨਾਂ ਦੇ ਮਾੜੇ ਸਿੱਟੇ ਵੀ ਭੁਗਤ ਰਹੇ ਹਾਂ। ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।